ਸੱਜਣੋ ਤੇ ਮਿੱਤਰੋ ਅਸਲਾਮ ਅਲੈਕਮ। ਮੈਂ ਹਾਂ ਤੁਹਾਡਾ ਮੇਜ਼ਬਾਨ ਅਜਮਲ ਸੱਤਾਰ ਮਲਿਕ, ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਅੱਜ ਅਸੀਂ ਮੌਜੂਦ ਹਾਂ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੀ ਖੂਬਸੂਰਤ ਤਰੀਨ ਤਾਰੀਖੀ ਤੇ ਬਹੁਤ ਵੱਡੀ ਇਮਾਰਤ ਦੇ ਵਿੱਚ, ਜਿੱਥੇ ਅਸੀਂ ਮਿਲਾਂਗੇ ਗਵਰਨਰ ਪੰਜਾਬ ਦੇ ਨਾਲ ਤੇ ਕਰਾਂਗੇ ਕੁਝ ਗੱਲਾਂ ਪੰਜਾਬ ਬਾਰੇ ਤੇ ਉਹਨਾਂ ਦੀ ਜ਼ਾਤੀ ਜ਼ਿੰਦਗੀ ਦੇ ਹਵਾਲੇ ਨਾਲ। ਮੌਜੂਦਾ ਗਵਰਨਰ ਪੰਜਾਬ ਦਾ ਤਾਲੁਕ ਜ਼ਿਲ੍ਹਾ ਅਟਕ ਨਾਲ ਹੈ। ਉਹ ਮੈਂਬਰ ਕੌਮੀ ਅਸੈਂਬਲੀ ਤੇ ਵਜ਼ੀਰ ਦਫਾ ਵੀ ਰਹਿ ਚੁੱਕੇ ਨੇ ਤੇ ਅੱਜ ਕੱਲ੍ਹ ਸਿਆਸੀ ਤੌਰ ਤੇ ਬੜੇ ਮੁਤਹਰਕ ਵੀ ਨਜ਼ਰ ਆ ਰਹੇ ਨੇ। ਆਓ ਮਿਲਨੇ ਆ ਆਪਣੇ ਅੱਜ ਦੇ ਪ੍ਰਾਹੁਣੇ ਗਵਰਨਰ ਪੰਜਾਬ ਸਰਦਾਰ ਸਲੀਮ ਹੈਦਰ ਖਾਨ ਸਾਹਿਬ ਦੇ ਨਾਲ। ਸਰਦਾਰ ਸਾਹਿਬ, ਪ੍ਰਾਹੁਣੇ ਦੇ ਵਿੱਚ ਖੁਸ਼ ਆਮਦੀਦ ਕਹਿੰਦੇ ਆ ਤੁਹਾਨੂੰ। ਬਹੁਤ ਸ਼ੁਕਰੀਆ। ਅਸੀਂ ਚਾਹਾਂਗੇ ਕਿ ਸਾਡੇ ਵੇਖਣ ਵਾਲਿਆਂ ਨੂੰ ਤੁਸੀਂ ਦੱਸੋ ਕਿ ਤੁਹਾਡਾ ਇਹ ਗਵਰਨਰ ਬਣਨ ਦਾ ਜਿਹੜਾ ਸਫ਼ਰ ਹੈ ਇਹ ਕਿਸ ਤਰ੍ਹਾਂ ਸ਼ੁਰੂ ਹੋਇਆ। ਸ਼ੁਰੂ ਤੋਂ ਮੇਰਾ ਸਫ਼ਰ ਤਾਂ ਇਹ ਵੇ ਕਿ ਸਕੂਲ ਕਾਲਜ ਦੇ ਟਾਈਮ ਤੇ ਵੀ ਮੈਂ ਸਿਆਸਤ 'ਤੇ ਚਿੰਨ ਰਿਹਾ, ਐਕਟਿਵ ਸਾਂ, ਲੇਕਿਨ ਫਰਕ ਇਹ ਸੀ ਕਿ ਉਸ ਟਾਈਮ MSF ਦਾ ਸੀ। MSF ਦੇ ਵਿੱਚ ਫਿਰ ਕਾਲਜ ਤੋਂ ਬਾਅਦ ਅਮਲੀ ਸਿਆਸਤ 'ਚ ਪਹਿਲਾ ਜ਼ਿਲ੍ਹਾ ਕੌਂਸਲ ਦਾ ਇਲੈਕਸ਼ਨ 97 ਵਿੱਚ ਲੜਿਆ, ਜਿਹੜਾ ਇੰਡੀਪੈਂਡੈਂਟ ਲੜਿਆ। ਪੀਪਲਸ ਪਾਰਟੀ ਮੇਰੀ ਸਪੋਰਟ ਕੀਤੀ। ਫਿਰ 2002 MPA ਪੀਪਲਸ ਪਾਰਟੀ ਤੋਂ ਲੜਿਆ। ਫਿਰ 2008 MNA ਪੀਪਲਸ ਪਾਰਟੀ ਤੋਂ, ਔਰ 3 ਦਫਾ ਉਸ 8 ਤੋਂ 13 ਮਿਨਿਸਟਰ, ਫਿਰ ਐਡਵਾਈਜ਼ਰ ਟੂ ਪ੍ਰਾਈਮ ਮਿਨਿਸਟਰ ਪਿਛਲੇ ਦੌਰ 'ਚ। ਤੇ ਫਿਰ ਹੁਣ ਅੱਲਾ ਮਿਹਰਬਾਨੀ ਫਰਮਾਈ, ਮਾਲਿਕ ਰਸੂਲ ਖੁਦਾ ਔਲਾਦ ਰਸੂਲ ਦੀ ਮਿਹਰਬਾਨੀ ਨਾਲ ਮੈਨੂੰ ਅੱਲਾ ਗਵਰਨਰ ਬਣਾ ਦਿੱਤਾ। ਲੋਕ ਕਹਿੰਦੇ ਨੇ ਕਿ ਤੁਸੀਂ ਮੁਕੱਦਰ ਦੇ ਬੜੇ ਧਨੀ ਹੋ। ਮੈਂਬਰ ਜ਼ਿਲ੍ਹਾ ਕੌਂਸਲ ਤੋਂ ਮੁੰਤਖਬ ਹੋਏ, ਉੱਥੋਂ ਸ਼ੁਰੂ ਕੀਤਾ ਸਫ਼ਰ ਤੇ ਗਵਰਨਰ ਪੰਜਾਬ ਬਣ ਗਏ। ਮੇਰਾ ਕੋਈ ਕਮਾਲ ਨਹੀਂ, ਕੁਝ ਵੀ ਨਹੀਂ। ਮਿਹਨਤ ਮੈਂ ਬੜੀ ਕੀਤੀ, ਕਿਉਂਕਿ ਸਿਫਰ ਤੋਂ ਸਟਾਰਟ ਹੋਇਆ। ਜ਼ਿਲ੍ਹਾ ਕੌਂਸਲ ਦਿਨ ਰਾਤ ਇੱਕ ਕੀਤਾ। ਫੈਮਲੀ ਟਾਈਮ ਨਹੀਂ ਦੇ ਸਕਿਆ, ਘਰ ਟਾਈਮ ਨਹੀਂ ਦੇ ਸਕਿਆ, ਕੋਈ ਬਿਜ਼ਨਸ ਨਹੀਂ ਕੀਤਾ ਕਿਸੇ ਜਗ੍ਹਾ, ਕੋਈ ਸਿਰਫ ਸਿਆਸਤ ਹੀ ਕੀਤੀ। ਔਰ ਸਿਆਸਤ ਵੀ ਗ੍ਰਾਸ ਰੂਟ ਲੈਵਲ, ਗਰੀਬ ਲੋਕਾਂ ਦੀ, ਗਰੀਬਾਂ ਨਾਲ ਹੀ ਮੇਰੀ ਸੰਗਤ, ਯਾਰੀ, ਬਰਾਦਰੀ, ਰਿਸ਼ਤੇ, ਉਹਨਾਂ ਦੀ ਮੁਸ਼ਕਲਾਤ ਆਸਾਨੀਆਂ 'ਚ ਉਹਨਾਂ ਨਾਲ ਸ਼ਾਮਿਲ, ਉਹਨਾਂ ਦੀਆਂ ਮੁਹੱਬਤਾਂ। ਔਰ ਬਸ ਅੱਲਾ ਦਾ ਕਰਮ ਹੋਇਆ, ਮੇਰੇ ਤੋਂ ਲੋਕਾਂ ਜ਼ਿਆਦਾ ਮਿਹਨਤ ਕੀਤੀ। ਸ਼ਾਇਦ ਬਹੁਤ ਸਾਰੇ ਲੋਕ ਹੋ ਸਨ ਮੇਰੇ ਤੋਂ ਜ਼ਿਆਦਾ ਉਹਨਾਂ ਮਿਹਨਤ ਕੀਤੀ ਹੋ ਸੀ, ਲੇਕਿਨ ਬਸ ਉਸ ਮਾਲਿਕ ਦੀ ਮਿਹਰਬਾਨੀ, ਰਸੂਲ ਖੁਦਾ ਔਲਾਦ ਰਸੂਲ ਦੀ ਮਿਹਰਬਾਨੀ। ਔਰ ਮੈਂ ਸਮਝਣਾ ਕਿ ਪੋਲੀਟੀਕਲ ਪਾਰਟੀਜ਼ 'ਚ ਪੀਪਲਸ ਪਾਰਟੀ ਦੀ ਮਿਹਰਬਾਨੀ, ਕਿ ਪੀਪਲਸ ਪਾਰਟੀ ਆਪਣੇ ਵਰਕਰ 'ਤੇ ਨਜ਼ਰ ਰੱਖਦੀ। ਔਰ ਇੱਥੇ ਉਹ ਸਿਸਟਮ ਨਹੀਂ ਹੈ ਕਿ ਸਿਰਫ ਕਿਆਦਤ ਨੇ ਆਸ-ਪਾਸ ਜਿਹੜੇ 5-7 ਲੋਕ ਹਨ, ਸਾਰੇ ਉਹਦੇ ਸਾਰੀਆਂ ਚੀਜ਼ਾਂ ਉਹਨਾਂ 'ਚ ਤਕਸੀਮ ਕੀਤੀਆਂ ਜਾਣ, ਬਲਕਿ ਮੇਰੇ ਗਵਰਨਰ ਬਣਨਾ ਇਸ ਚੀਜ਼ ਦਾ ਸਬੂਤ ਹੈ ਕਿ ਪੀਪਲਸ ਪਾਰਟੀ 'ਚ ਅਗਰ ਮੁਖਲਿਸ ਹੋ ਕੇ ਕੰਮ ਕੀਤਾ ਜਾਏ ਤੇ ਕੋਈ ਵਜ੍ਹਾ ਨਹੀਂ ਕਿ ਤੁਸੀਂ ਟਾਪ ਲੈਵਲ ਨਹੀਂ ਕਿਆਦਤ 'ਚ ਨਾ ਆ ਸਕੋ। ਗਵਰਨਰ ਸਾਹਿਬ, ਗਵਰਨਰ ਬਣਨ ਦੀ ਜਦੋਂ ਆਫਰ ਹੋਈ ਤੁਹਾਨੂੰ ਤੇ ਕੀ ਜਜ਼ਬਾਤ ਸਨ ਉਸ ਵੇਲੇ? ਬਸ ਅੱਲਾ ਨਾਲ ਸ਼ੁਕਰ ਅਦਾ ਕੀਤਾ ਮਾਲਿਕ ਦਾ ਕਿ ਜਿਸ ਇਤਨੀ ਵੱਡੀ ਇੱਜ਼ਤ ਦਿੱਤੀ, ਔਰ ਆਪਣੀ ਕਿਆਦਤ ਨਾਲ ਸ਼ੁਕਰੀਆ ਅਦਾ ਕੀਤਾ ਜਨਾਬ ਆਸਿਫ ਅਲੀ ਜ਼ਰਦਾਰੀ ਸਾਹਿਬ ਨਾਲ, ਜਨਾਬ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਦਾ, ਤੇ ਮਾਲਿਕ ਨੇ ਸਭ ਤੋਂ ਵੱਧ ਕੇ ਸ਼ੁਕਰੀਆ ਅਦਾ ਕੀਤਾ ਕਿ ਜਿਨ੍ਹਾਂ ਦੀ ਮਿਹਰਬਾਨੀ ਨਾਲ ਇਹ ਸਾਰਾ ਕੁਝ ਹੋਇਆ। ਔਰ ਆਪਣੇ ਦਿਲ ਨਾਲ ਵਾਅਦਾ ਕੀਤਾ ਕਿ ਜਿਤਨਾ ਟਾਈਮ ਵੀ ਮਾਲਿਕ ਇਹ ਚੇਅਰ ਦਿੱਤੀ, ਇਸ 'ਤੇ ਇਨਸ਼ਾਅੱਲਾ ਮਖਲੂਕ ਵਾਸਤੇ ਆਸਾਨੀਆਂ ਪੈਦਾ ਕਰਨੀਆਂ, ਔਰ ਉਹਨਾਂ ਦੀ ਗੱਲ ਸੁਣਨੀ ਜਿਨ੍ਹਾਂ ਦੀ ਗੱਲ ਸੁਣਨੇ ਮਾਰੇ ਕੋਈ ਤਿਆਰ ਨਹੀਂ। ਔਰ ਇਸ ਗਵਰਨਰ ਹਾਊਸ ਨੇ ਦਰਵਾਜ਼ੇ ਗਰੀਬ ਲੋਕਾਂ ਵਾਸਤੇ ਖੋਲ੍ਹਣੇ ਕਿ ਉਹ ਖੁੱਲ੍ਹੇ ਦਿਲ ਨਾਲ ਇੱਥੇ ਆ ਸਕਣ, ਉਹਨਾਂ ਨਾਲ ਇੱਜ਼ਤ ਇਤਰਾਮ 'ਚ ਕੋਈ ਫ਼ਰਕ ਨਾ ਆਵੇ। ਔਰ ਅਗਰ ਸਾਡੇ ਫੋਨ ਨਾਲ ਉਹਨਾਂ ਵਾਸਤੇ ਕੋਈ ਆਸਾਨੀ ਹੋ ਸਕਣੀ ਤੇ ਗਵਰਨਰ ਆਫਿਸ 'ਚੋਂ ਉਹਨਾਂ ਦੀ ਹਮਾਇਤ 'ਚ ਜ਼ਰੂਰ ਫੋਨ ਜਾਏ, ਜਿਸ ਜਗ੍ਹਾ ਵੀ ਜਾਏ। ਔਰ ਆਪਣੀ ਤਰਫੋਂ ਜਿਹੜਾ ਅਖਤਿਆਰ ਹੈ ਉਸ 'ਚ 100% ਮੈਰਿਟ 'ਤੇ ਖੜਾ ਹੋਣਾ। ਇਨਸਾਨ ਆ, ਫਰਿਸ਼ਤਾ ਨਾ, ਇਨਸਾਨੀ ਗਲਤੀ ਹੋ ਸਕਦੀ, ਲੇਕਿਨ ਜਾਣ ਬੂਝ ਕੇ ਅੱਲਾ ਨੇ ਦਿੱਤੀ ਵੀ ਤਾਕਤ 'ਚ ਕਿਸੇ ਨਾਲ ਜ਼ਿਆਦਤੀ ਨਹੀਂ ਕਰਨੀ। ਗਵਰਨਰ ਸਾਹਿਬ, ਤੁਸੀਂ ਕੀ ਸਮਝਦੇ ਹੋ ਕਿ ਬਤੌਰ ਗਵਰਨਰ ਤੁਸੀਂ ਪ੍ਰੋਟੋਕੋਲ ਗਵਰਨਰ ਦੇ ਤੌਰ 'ਤੇ ਪਹਿਚਾਨੇ ਜਾਂਦੇ ਹੋ ਜਾਂ ਪਬਲਿਕ ਗਵਰਨਰ ਦੇ ਤੌਰ 'ਤੇ ਪਹਿਚਾਨੇ ਜਾਂਦੇ ਹੋ? ਨਹੀਂ, ਗੱਲ ਸੁਣੋ, ਇਹ ਮੈਨੂੰ ਤਾਂ ਸਮਝਣੇ ਦੀ ਜ਼ਰੂਰਤ ਨਹੀਂ।
ਹਰ ਬੰਦਾ ਆਪਣਾ ਚੰਗਾ ਹੀ ਸਮਝਦਾ ਹੈ। ਜਿਹੜਾ ਤੁਸੀਂ ਸਮਝਦੇ ਹੋ ਉਹ ਦੱਸੋ, ਔਰ ਜਿਹੜੇ ਲੋਕ ਸਮਝਦੇ ਨੇ ਉਹਨਾਂ ਕੋਲ ਪੁੱਛੋ। ਤੁਸੀਂ ਤੇ ਸੁਣਿਆ, ਅਸਲ ਅਸੀਂ ਗੱਲ ਤੇ ਉਹੀ ਸੀ ਜਿਹੜਾ ਲੋਕ ਕਹਿਣਗੇ। ਅਸੀਂ ਤਾਂ ਸੁਣਿਆ ਕਿ ਤੁਸੀਂ ਆਮ ਪਬਲਿਕ ਵਾਸਤੇ ਵੀ ਗਵਰਨਰ ਹਾਊਸ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ। ਜੀ ਇਨਸ਼ਾਅੱਲਾ, ਉਹ ਤਾਂ ਸਭ ਤੋਂ ਮੈਂ ਪਹਿਲੇ ਤੁਹਾਨੂੰ ਦੱਸਿਆ ਕਿ ਨੰਬਰ 1 ਪ੍ਰਾਇੋਰਟੀ ਇਹੀ ਹੈ ਕਿ ਆਮ ਪਬਲਿਕ ਵਾਸਤੇ ਦਰਵਾਜ਼ੇ ਵੀ ਖੋਲ੍ਹਣੇ, ਉਹਨਾਂ ਇੱਜ਼ਤ ਵੀ ਦੇਣੀ, ਉਹਨਾਂ ਫੈਸਿਲੀਟੇਟ ਵੀ ਕਰਨਾ, ਉਹਨਾਂ ਦੀ ਗੱਲ ਵੀ ਸੁਣਨੀ, ਉਹਨਾਂ ਨਾਲ ਖੜਾ ਵੀ ਹੋਣਾ। ਤੁਸੀਂ ਕੀ ਸਮਝਦੇ ਹੋ ਕਿ ਗਵਰਨਰ ਦਾ ਉਹਦਾ ਜਿਹੜਾ ਹੈ ਇਹ ਤਨਕੀਦੀ ਜ਼ਿਆਦਾ ਹੈ ਜਾਂ ਇੱਜ਼ਤ ਜ਼ਿਆਦਾ ਹੈ ਇੱਥੇ? ਦੇਖੋ ਉਹਦਾ ਤਾਂ ਫਿਰ ਜਿਸ ਸਾਈਡ ਤੇ ਤੁਸੀਂ ਖੜੋ ਉਸੇ ਸਾਈਡ ਤੇ ਚਲਾ ਜਾਂਦਾ ਹੈ, ਲੇਕਿਨ ਗਵਰਨਰ ਦੀ ਇੱਜ਼ਤ ਬਹੁਤ ਹੈ। ਇੱਕ ਸਿਸਟਮ, ਇੱਕ ਡੈਕੋਰਮ, ਇੱਕ ਤਰੀਕਾਕਾਰ, ਪੁਰਾਣੇ ਜਿਹੜੇ ਲਾਰਡ ਸਾਹਿਬ ਹੁੰਦੇ ਸਨ, ਅੱਜ ਤੱਕ ਉਹ ਤੇ ਨਹੀਂ, ਹੁਣ ਜ਼ਾਹਿਰ ਹੈ ਚੀਜ਼ਾਂ ਚੇਂਜ ਹੋ ਗਈਆਂ, ਲੇਕਿਨ ਫਿਰ ਵੀ ਗਵਰਨਰ ਦਾ ਜਿਹੜਾ ਅਹੁਦਾ ਹੈ ਬਾਕੀ ਅਹੁਦੇ ਤੋਂ ਡਿਫਰੈਂਟ ਹੈ। ਲੇਕਿਨ ਦੇਖਿਆ ਜਾਵੇ ਤੇ ਗਵਰਨਰ ਸਾਹਿਬ, ਗਵਰਨਰ ਦੇ ਕੋਲ ਇਖਤਿਆਰਾਤ ਉਸ ਲੈਵਲ ਦੇ ਨਹੀਂ ਹੈਗੇ ਜਿਹੜੇ ਚੀਫ ਐਗਜ਼ੈਕਟਿਵ ਕੋਲ ਹੁੰਦੇ ਨੇ, ਤੇ ਇਹ ਇਸ ਵਜ੍ਹਾ ਨਾਲ ਕਦੀ ਟਕਰਾਅ ਵੀ ਹੋ ਜਾਂਦਾ ਹੈ ਆਪਸ ਦੇ ਵਿੱਚ। ਤੁਹਾਡੇ ਬਾਰੇ 'ਚ ਵੀ ਸ਼ੁਰੂ ਦੇ ਵਿੱਚ ਪਤਾ ਚੱਲਿਆ ਕਿ CM ਪੰਜਾਬ ਦੇ ਨਾਲ ਕੁਝ ਇਸ਼ੂਜ਼ ਦੇ ਉੱਤੇ ਕੋਈ ਮਸਲੇ ਮਸਾਇਲ ਵੀ ਆਏ, ਤੇ ਤੁਸੀਂ ਸਮਝਦੇ ਹੋ ਕਿ ਉਹ ਮਸਾਇਲ ਜਿਹੜੇ ਨੇ, ਖਾਸ ਤੌਰ ਤੇ ਉਹ ਜਿਹੜੇ VC ਦੀ ਤਕਰਰੀਆਂ ਦੇ ਹਵਾਲੇ ਨਾਲ ਸਨ, ਉਹ ਮਸਾਇਲ ਹੁਣ ਬਿਹਤਰ ਹੋ ਗਏ ਨੇ? ਦੇਖੋ, ਅਖਤਿਆਰ ਜਿਹੜਾ ਹੁੰਦਾ ਨਾ ਜੀ, ਉਹ ਬੰਦੇ ਨੇ ਆਪਣੇ ਪੱਲੇ ਹੋਣਾ ਕਿ ਕਰਨਾ ਚਾਹੇ ਤਾਂ ਬੰਦਾ ਬਹੁਤ ਕੁਝ ਕਰ ਸਕਦਾ ਹੈ, ਔਰ ਹਠਧਰਮੀ ਨਹੀਂ ਹੋਣੀ ਚਾਹੀਦੀ, ਸਮਝ ਬੂਝ ਹੋਣੀ ਚਾਹੀਦੀ, ਜ਼ਿੱਦ ਅਨਾਰ ਨਹੀਂ ਹੋਣੀ ਚਾਹੀਦੀ। ਸਰਵ ਕਰਨਾ, ਜਿਹੜਾ ਅੱਲਾ ਤੁਹਾਨੂੰ ਇੱਜ਼ਤ ਦਿੱਤਾ, ਜਿਹੜਾ ਇਸ ਮੁਲਕ ਤੁਹਾਨੂੰ ਸੀਟ ਤਾਕਤ ਦਿੱਤੀ, ਉਸ 'ਚ ਆਪਣਾ ਪੋਜ਼ੀਟਿਵ ਹਿੱਸਾ ਸ਼ਾਮਿਲ ਕਰੋ, ਆਪਣੇ ਮੁਲਕ ਦੀ ਬਿਹਤਰੀ ਵਾਸਤੇ, ਆਪਣੇ ਸੂਬੇ ਦੀ ਬਿਹਤਰੀ ਵਾਸਤੇ, ਆਪਣੇ ਮਾਸ਼ਰੇ ਬਣਾਉਣੇ ਵਾਸਤੇ। ਤੇ ਉਸ 'ਚ ਜ਼ਰੂਰ ਜੋ ਹੈ ਆਪਣਾ ਇਖਤਲਾਫ ਰਾਏ ਵੀ ਹੈ। ਅਗਰ ਇਖਤਲਾਫ ਰਾਏ ਨਾ ਹੋਵੇ ਤਾਂ ਫਿਰ ਜਮਹੂਰੀਅਤ ਕੋਈ ਨਹੀਂ, ਫਿਰ ਹੁਸਨ ਕੋਈ ਨਹੀਂ। ਅਗਰ ਸਿਰਫ ਯਸ ਸਰ ਹੀ ਕਰਨਾ ਤੇ ਫਿਰ ਬਿਹਤਰ ਹੈ ਕਿ ਸੀਟ ਤੇ ਕੋਈ ਇਕਵੱਟਾ ਹੀ ਰੱਖ ਦੇਈਏ ਜਿਹੜਾ ਚੁੱਪ ਕਰਕੇ ਚੱਲਦਾ ਰਹੇ। ਕੁਝ ਨਾ ਕੁਝ ਤੇ ਹੋਣਾ ਚਾਹੀਦਾ ਨਾ। ਸਹੀ ਹੈ। ਆਪਣਾ ਅਖਤਿਆਰ ਕਿਸੇ ਨੂੰ ਦੇਣਾ ਨਹੀਂ ਚਾਹੀਦਾ, ਕਿਸੇ ਦਾ ਅਖਤਿਆਰ ਲੈਣੇ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪੰਜਾਬ ਦੇ ਵਿੱਚ ਗਵਰਨਰ ਔਰ ਵਜ਼ੀਰ ਆਲਾ ਦੇ ਦਰਮਿਆਨ ਥੋੜੀ ਜਿਹੀ ਜਿਹੜੀ ਚਕਲਸ਼ ਦੀਆਂ ਗੱਲਾਂ ਵੀ ਆਈਆਂ, ਉਹਦੇ ਬਾਅਦ ਤੁਸੀਂ ਕਦੀ ਸੋਚਿਆ ਕਿ ਕੋਈ ਮਤਲਬ ਕੋਈ ਮੇਜਰ ਸਟੈਪ ਲੈ ਲਵਾਂ ਮੈਂ, ਕਿਉਂਕਿ ਆਇਨ ਦੇ ਆਰਟੀਕਲ 234 ਦੇ ਤਹਿਤ ਤੁਹਾਨੂੰ ਕਾਫੀ ਸਾਰੇ ਇਖਤਿਆਰਾਤ ਵੀ ਹਾਸਲ ਨੇ, ਤੇ ਕਦੀ ਸੋਚਿਆ ਕਿ ਉਸ ਲੈਵਲ ਤੇ ਜਾ ਕੇ ਜਾਂ ਕੋਈ ਪਾਰਟੀ ਵੱਲੋਂ ਕਦੀ ਕੋਈ ਪ੍ਰੈਸ਼ਰ ਆਇਆ ਹੋਵੇ ਕਿ ਜੀ ਤੁਸੀਂ ਇਸ ਆਰਟੀਕਲ ਨੂੰ ਇਸਤੇਮਾਲ ਕਰੋ? ਨਹੀਂ, ਪਾਰਟੀ ਦਾ ਮੁਕੰਮਲ ਮੇਰੇ ਤੇ ਇਤਮਾਦ ਹੈ, ਔਰ ਪਾਰਟੀ ਦੀ ਤਰਫੋਂ ਮੈਨੂੰ ਫ੍ਰੀ ਹੈਂਡ ਹੈ। ਪੰਜਾਬ ਦੇ ਅੰਦਰ ਮੈਨੂੰ ਪਾਰਟੀ ਕਦੀ ਨਹੀਂ ਕਿਹਾ ਕਿ ਤੁਸੀਂ ਇਹ ਕਰੋ ਉਹ ਕਰੋ। ਜੇ ਕੁਝ ਮੈਂ ਕਰਨਾ ਉਸ 'ਤੇ ਸੈਟਿਸਫਾਈ ਹਨ, ਪਾਰਟੀ ਕਿਆਦਤ ਰਾਜ਼ੀ, ਉਹਨਾਂ ਪਤਾ ਕਿ ਜੇ ਕੁਝ ਕਰ ਸੀ ਉਹ ਅੱਛੀ ਨੀਅਤ ਨਾਲ ਕਰ ਸੀ। ਔਰ ਕੋਲੇਸ਼ਨ ਗੌਰਮੈਂਟ ਹੈ, ਮਿਲ ਕੇ ਚੱਲਣਾ ਮੁਸ਼ਕਿਲ ਸੂਰਤ ਹਾਲ, ਮੁਲਕ ਦੀ ਸੂਰਤ ਹਾਲ ਮੁਸ਼ਕਿਲ, ਜਿਸ ਟਾਈਮ ਦੇ ਅਸੀਂ ਇਕੱਠੇ ਹੋਏ ਹਾਂ ਉਸ ਟਾਈਮ ਮੁਸ਼ਕਿਲ ਸੀ। ਚੀਜ਼ਾਂ ਬਿਹਤਰ ਹੋ ਰਹੀਆਂ, ਇਹਨਾਂ ਹੋਰ ਬਿਹਤਰ ਕਰਨਾ, ਇੱਕ ਹੱਦ ਤੱਕ ਜਾਣਾ ਉਸ ਹੱਦ ਤੋਂ ਅੱਗੇ ਮੁਨਾਸਿਬ ਨਹੀਂ। ਚੀਜ਼ਾਂ ਨੂੰ ਚਲਾਉਣਾ, ਇਸ ਸਿਸਟਮ ਨੂੰ ਚਲਾਉਣਾ ਸਿਰਫ ਇਤਨਾ ਹੀ ਕਾਫੀ ਕਿ ਪੰਜਾਬ ਗੌਰਮੈਂਟਾਂ ਵੀ ਇਹ ਪਤਾ ਹੋਣਾ ਚਾਹੀਦਾ ਕਿ ਸਾਡਾ ਗਵਰਨਰ ਹੈ, ਤੇ ਮੈਨੂੰ ਵੀ ਪਤਾ ਹੋਣਾ ਚਾਹੀਦਾ ਕਿ ਸਾਡੀ ਪੰਜਾਬ ਗੌਰਮੈਂਟ ਹੈ, ਔਰ ਇੱਕ एग्जैक्टिव पावर ਉਹਨਾਂ को उस लिहाज ना फिर मिल के चलना है, नहीं ही मेरी कोशिश है। और किसी जगह अगर इख्तलाफ राय आना तो इख्तलाफ राय हक है, मेरा भी हक है, ਉਹਨਾਂ ਦਾ ਵੀ ਹੱਕ ਹੈ। ਗਵਰਨਰ ਸਾਹਿਬ, ਤੁਸੀਂ ਪਾਕਿਸਤਾਨ ਪੀਪਲਸ ਪਾਰਟੀ ਪੰਜਾਬ ਦੇ ਵਿੱਚ ਇਸ ਵੇਲੇ ਗਵਰਨਰ ਦੇ ਤੌਰ ਤੇ ਬੈਠੇ ਹੋ, ਤੇ ਪਾਕਿਸਤਾਨ ਪੀਪਲਸ ਪਾਰਟੀ ਦੀ ਜਿਹੜੀ ਇਸ ਵੇਲੇ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ, ਉਹ ਕੋਈ ਇਤਨੀ ਬਿਹਤਰ ਨਹੀਂ ਉਹਨਾਂ ਦੀ ਪੋਜੀਸ਼ਨ। ਕਿਆ ਤੁਸੀਂ ਸਮਝਦੇ ਹੋ ਕਿ ਉਹ ਆਪਣਾ ਜਿਹੜਾ ਖੋਇਆ ਹੋਇਆ ਮਕਾਮ ਹੈ, ਖੋਈ ਪੋਜੀਸ਼ਨ ਹੈ, ਉਹ ਦੁਬਾਰਾ ਹਾਸਲ ਕਰ ਸਕੇਗੀ ਪੀਪਲਸ ਪਾਰਟੀ? देखो, पीपल्स पार्टी की पोजीशन उतनी बेहतर नहीं जितनी होनी चाहिए, नहीं जितनी बेनज़ीर भुट्टो शहीद ने टाइम या पहले पाकिस्तान पीपल्स पार्टी की। लेकिन पीपल्स पार्टी की अज पोजीशन 18 फरवरी ने इलैक्शन तो बेहतर है, क्योंकि तुसी अगर तक लो तो उस इलैक्शन तो उस तो बाद च इत्थे लाहौर च
50 ਬੰਦੇ ਇਕੱਠੇ ਕਰਨੇ ਮੁਸ਼ਕਿਲ ਹੋ ਜਾਣੇ ਸਨ। ਲੇਕਿन ਹੁਣ ਇੱਕ ਵੀਕ ਨੇ ਅੰਦਰ 3 ਮੈਂ ਕੀਤੇ ਨੇ ਜਿਹੜੇ ਮਤਲਬ ਹੈ ਅੱਛੇ ਹਜ਼ਾਰਾਂ ਨੇ ਤਾਦਾਦ 'ਚ ਗੈਦਰਿੰਗ ਤਿੰਨੋਂ ਜਲਸਿਆਂ 'ਚ ਹੋਈ। ਇੱਕ ਉਹ ਗ੍ਰੀਨ ਟਾਊਨ, ਫਿਰ ਇੱਥੇ ਰਕਸ਼ਾ ਯੂਨੀਅਨ, ਫਿਰ ਉਸ ਤੋਂ ਬਾਅਦ ਅਜ਼ਰੋ, ਫਿਰ ਮਿਲਾਦ ਤੇ ਸਾਰੇ ਰਿਕਾਰਡ ਹੀ ਟੁੱਟ ਗਏ ਕਿ ਐਸੀ ਹੋਈ ਨਹੀਂ। ਕਮ ਸੇ ਕਮ 15 ਤੋਂ 20 ਹਜ਼ਾਰ ਬੰਦੇ ਸਨ। ਤੇ ਫਰਕ ਇਹ ਜ਼ਰੂਰ ਪਿਆ ਕਿ ਮੈਂ ਅੱਜ ਨੇ ਦਿਨ ਅਗਰ ਮੈਨੂੰ ਆਖਿਆ ਜਾਏ ਕਿ ਤੁਸੀਂ ਕੱਲ ਸ਼ਾਮ ਤੱਕ 10,000 ਬੰਦਾ ਇਕੱਠਾ ਕਰੋ ਤੇ ਮੈਂ ਗਰੰਟੀ ਨਾਲ ਤੁਹਾਨੂੰ ਐਫੀਡੇਵਿਟ ਲਿਖ ਕੇ ਦੇਣਾ ਕਿ ਕੱਲ ਸ਼ਾਮ ਤੱਕ 12,000 ਇਕੱਠਾ ਹੋ ਜਾਸੀ, ਜਦਕਿ ਇਹ 18 ਫਰਵਰੀ ਤੇ ਉਹਨਾਂ ਉਸ ਟਾਈਮ ਤੇ ਨਹੀਂ ਸੀ। ਵਰਕਰ ਮੋਬਿਲਾਈਜ਼ ਹੋ ਗਿਆ, ਵਰਕਰ ਡਿਸਾਰਡ ਸੀ, ਨਿਕਲ ਆਇਆ। ਹੁਣ ਅਗਲੇ ਸਟੈਪ 'ਚ ਹਾਂ ਜਿਸ 'ਚ ਅਸਾਂ ਨੋਟੇਬਲ ਇਲੈਕਸ਼ਨ ਲੜਨੇ ਵਾਲੇ ਮੁਖਤਲਿਫ ਹਲਕਿਆਂ 'ਚ ਉਹਨਾਂ ਐਕਟਿਵ ਕਰਨਾ, ਨਾ ਸ਼ਾਮਿਲ ਕਰਨਾ, ਉਹ ਵੀ ਸਾਡੇ ਕੋਲ ਅੱਲਾ ਦੇ ਫਜ਼ਲ ਕਰਮ ਨਾਲ ਖੇਪ ਮੌਜੂਦ ਹੈ। ਔਰ ਇਨਸ਼ਾਅੱਲਾ ਅਗਲੇ ਸਾਲ 'ਚ ਇਨਸ਼ਾਅੱਲਾ ਪਾਰਟੀ ਕਾਫੀ ਹੱਦ ਤੱਕ ਬਿਹਤਰ ਹੋ ਜਾਸੀ ਪੰਜਾਬ 'ਚ ਇਨਸ਼ਾਅੱਲਾ। ਉਹ ਤੁਹਾਡੇ ਤੇ ਇਹ ਵੀ ਤੁਹਾਡੇ ਮੁਖਾਲਫੀਨ ਜਿਹੜੇ ਨੇ ਉਹ ਇਹ ਵੀ ਇਲਜ਼ਾਮ ਲਗਾਉਂਦੇ ਨੇ ਕਿ ਜੀ ਤੁਸੀਂ ਜਦੋਂ ਦੇ ਗਵਰਨਰ ਬਣੇ ਹੋ ਤੁਸੀਂ ਗਵਰਨਰ ਹਾਊਸ ਨੂੰ ਪੀਪਲਸ ਪਾਰਟੀ ਦਾ ਕੈਂਪ ਹਾਊਸ ਬਣਾ ਦਿੱਤਾ ਹੈ। ਦੇਖੋ ਇਹ ਮੈਂ ਸਿਰਫ ਪੀਪਲਸ ਪਾਰਟੀ ਦਾ ਕੈਂਪ ਹਾਊਸ ਨਹੀਂ ਬਣਾਇਆ, ਬਲਕਿ ਮੈਂ ਤੇ ਮੁਸਲਿਮ ਲੀਗ ਨੂਨ ਤੇ PTI ਦਾ ਵੀ ਕੈਂਪ ਹਾਊਸ ਬਣਾਇਆ। ਜਿਹੜੇ ਲੋਕ ਇੱਥੇ ਆਨੇ ਰੋਜ਼ ਮੇਰੇ को 500 600 700 ਬੰਦਾ ਜ਼ਰੂਰ ਵਿਜ਼ਿਟ ਕਰਨਾ। ਮੈਂ ਕਿਸੇ को नहीं ਪੁੱਛਦਾ ਕਿ ਤੂੰ ਪੀਪਲਸ ਪਾਰਟੀ ਨਾ, ਨੂਨ ਲੀਗ ਨਾ ਜਾਂ PTI ਨਾ। ਜਿਸ ਨਹੀਂ ਕੋਈ ਜ਼ਰੂਰਤ ਹੋਣੀ ਇੱਥੇ ਮੇਰੇ ਲੋਕ ਉਸ ਮਾਰੇ ਕਾਲ ਕਰਨੇ ਔਰ ਅਸੀਂ ਨਹੀਂ ਪੁੱਛਦੇ ਹਾਂ ਕਿ ਤੇਰਾ ਪਾਰਟੀ ਕਿਹੜੀ ਨਾ ਤਲਕ ਹੈ। ਪਾਕਿस्तानी शहरी साढ़े मारे काबिल एहतराम है, अगर किसी ना ज़्यादती हुई हुई तो उस मारे करना। ये डेरा बेसिकली मैं अटक तो अगर इत्थे आ गया, अल्लाह मैनू इज़्ज़त दी तो मैं एक देहाती आदमी हाँ, मैं डेरे वाला बंदा, डेरे तो बगैर रह नहीं सकना। तो खुला हर एक इसते आ सकना। हाँ पीपल्स पार्टी ही मैनू इत्थे भेजा, पीपल्स पार्टी का गवर्नर हाँ, तो फिर पीपल्स पार्टी के लोग ज़्यादा आते हैं, वो इसा ज़्यादा अपनाइत महसूस करते हैं। तो इस वजह तो फिर मुखालफीन आखने कि पीपल्स पार्टी का कैंप है। हालांकि ऐसी कोई गल नहीं, इतने हर पार्टी ने लोग हाँ। तुसी तको तो मेरे को मुस्लिम लीग नून दे MPs बड़े तवातर ना आने, बहुत इज्जत वाले लोग हैं। मेरे को आने मुलाकात होनियां, गपशप होनी। मेरे को PTI दे MPA आने ते आम पब्लिक आती है, सारे लोग आने। ਮੁਸਲਿਮ ਲੀਗ ਨੂਨ ਦੇ ਨਾਲ ਕੋਈ ਲੱਗਦਾ ਹੈ ਖਾਸ ਮੁਹੱਬਤ ਹੈ ਤੁਹਾਡੀ। ਤੁਸੀਂ MSF ਦੇ ਵਿੱਚ ਵੀ ਰਹੇ, 3 ਦਫਾ ਸਦਰ ਮੁੰਤਖਬ ਹੋਏ ਕਾਲਜ ਦੇ, ਤੇ ਉਸ ਤੋਂ ਬਾਅਦ ਅਗਰ ਥੋੜ੍ਹਾ ਜਿਹਾ ਅੱਗੇ ਵਧੀਏ ਤੇ ਤੁਹਾਡੀ ਜਿਹੜੀ ਅਹਿਲੀਆ ਨੇ ਉਹਨਾਂ ਦਾ ਤਾਲੁਕ ਵੀ ਇੱਕ ਐਸੇ ਘਰਾਣੇ ਨਾਲ ਹੈ ਜਿਹੜੇ ਇੱਕ ਮਾਰੂਫ ਮੁਸਲਿਮ ਲੀਗੀ ਸਿਆਸਤਦਾਨ ਮੁਲਕ ਦੇ ਉਹਨਾਂ ਦੇ ਮਾਮੂ ਨੇ। ਤੇ ਇਹ ਕੋਈ ਲੱਗਦਾ ਹੈ ਕੋਈ ਖਾਸ ਮੁਹੱਬਤ ਹੈ ਮੁਸਲਿਮ ਲੀਗ ਨੂਨ ਦੇ ਨਾਲ? ਨਹੀਂ ਦੇਖੋ ਨਾ, ਮੁਹੱਬਤ ਇੱਥੇ ਜ਼ਰੂਰ ਜਿਹੜੇ ਕਾਬਿਲ ਇੱਜ਼ਤ ਲੋਕ ਹਨ ਚਾਹੇ ਕਿਸੇ ਪਾਰਟੀ 'ਚ ਵੀ ਹਨ, ਉਹਨਾਂ ਦੀ ਇੱਜ਼ਤ ਕਰਨਾ ਫਰਜ਼ ਬਣਨਾ ਹੈ। ਉਹ ਮੇਰੇ ਉਹ ਤੇ ਮੈਂ ਸਾਰਿਆਂ ਨਹੀਂ ਕਰਨਾ, ਔਰ ਬਹੁਤ ਅੱਛੇ ਕਾਬਿਲ ਇੱਜ਼ਤ ਲੋਕ ਹਨ ਮੁਸਲਿਮ ਲੀਗ ਨੂਨ 'ਚ ਵੀ ਉਸ ਹਵਾਲੇ ਨਾਲ। ਬਾਕੀ ਉਸ ਤਰ੍ਹਾਂ ਤਾਂ ਜਦੋਂ ਚੋ ਨਿਸਾਰ ਸਾਹਿਬ 97 ਵਿੱਚ ਔਰ ਉਸ ਤੋਂ ਆਨਵਰਡ ਨੂਨ ਲੀਗ ਨੇ ਸਾਰਾ ਕੁਝ ਸਨ, ਤੇ ਮੈਂ ਪੂਰੀ ਬਰਾਦਰੀ 'ਚੋਂ ਵਹਿਦ ਸਾਂ ਜਿਹੜਾ ਪੀਪਲਸ ਪਾਰਟੀ ਨਾਲ ਸਾਂ। ਤੇ ਮੈਂ ਤਾਂ ਸਾਰਾ ਟਾਈਮ ਆਪਣੀ ਸਿਆਸਤ ਪੀਪਲਸ ਪਾਰਟੀ 'ਚ ਕੀਤੀ। ਹਾਲਾਂਕਿ ਮੈਨੂੰ ਨੂਨ ਲੀਗ ਸ਼ਾਇਦ ਜ਼ਿਆਦਾ ਸੂਟ ਕਰਦੀ ਕਿ ਉੱਥੇ MPA MNA ਬਣਨਾ ਤਾਂ ਬਹੁਤ ਅਸਾਂ ਉਸ ਟਾਈਮ ਟਿਕਟ ਲੈਣਾ ਸੀ ਪਿੰਡੀ ਡਿਵੀਜ਼ਨ 'ਚ ਔਰ ਜਿੱਤ ਜਾਣਾ ਸੀ। ਔਰ ਮੈਨੂੰ ਤੇ ਚੌਧਰੀ ਸਾਹਿਬ ਦੀ ਬਹੁਤ ਮਿਹਰਬਾਨੀ, ਸਾਡੇ ਖਾਨਦਾਨ ਨੇ ਵੱਡੇ 2013 'ਚ ਉਹਨਾਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਨੂਨ ਲੀਗ 'ਚ ਆ ਜਾਵਾਂ, ਔਰ ਮੈਨੂੰ ਉਹਨਾਂ ਟਿਕਟ ਵੀ ਆਫਰ ਕੀਤਾ ਨੈਸ਼ਨਲ ਅਸੈਂਬਲੀ ਨਾਲ, ਲੇਕਿਨ ਮੈਂ ਪਾਰਟੀ ਨਹੀਂ ਛੋੜੀ। ਔਰ ਉਹ ਬਰਾਦਰੀਆਂ ਰਿਸ਼ਤੇਦਾਰੀਆਂ ਆਣਾ ਜਾਣਾ ਹੈ ਜ਼ਰੂਰ ਹੈ, ਲੇਕਿਨ 97 ਤੋਂ ਆਨਵਰਡ ਤੁਸੀਂ ਸਮਝੋ ਕਿ ਮੈਂ ਬਿਲਕੁਲ ਜਨੂਨੀ ਪਿਪਲਾਂ, ਔਰ ਮੈਂ ਕਦੀ ਮੇਰੇ 'ਚ ਜ਼ਰਾ ਸੋਚ ਵੀ ਨਹੀਂ ਆਈ ਕਿ ਮੈਂ ਨੂਨ ਲੀਗ 'ਚ ਸ਼ਾਮਲ ਹੋਵਾਂ ਕਿਸੇ ਤਰ੍ਹਾਂ ਵੀ। ਹਾਲਾਂਕਿ ਸ਼ਾਇਦ ਉੱਥੇ ਉਸ ਟਾਈਮ ਦੇ ਮੁਤਾबिक ਇਹ ਤਾਂ ਮੈਨੂੰ ਨਹੀਂ ਮਿਲ ਸਕਦਾ, ਇਹ ਤਾਂ ਪੀਪਲਸ ਪਾਰਟੀ ਦੇ ਸਕਦੀ, ਬਾਕੀ ਕਿਸੇ ਪਾਰਟੀ 'ਚ ਆਮ ਵਰਕਰਾਂ ਇਹ ਵਾਲੀਆਂ ਸੀਟਾਂ ਮਿਲਣੀਆਂ ਮੁਮਕਿਨ ਨਹੀਂ। ਬਿਲਕੁਲ ਸਹੀ ਹੈ। ਲੇਕਿਨ ਵਕਤੀ ਤੌਰ ਉੱਤੇ MPA MNA ਜਾਂ ਜ਼ਿਲ੍ਹੇ 'ਚ ਖੜਪੈਂਚੀ ਜਿਹੜੀ ਉਹ ਜ਼ਰੂਰ ਮੈਨੂੰ ਮਿਲ ਜਾਂਦੀ, ਲੇਕਿਨ ਮੈਂ ਪੀਪਲਸ ਪਾਰਟੀ ਨਾਲ ਬੇਵਫਾਈ ਨਹੀਂ ਕੀਤੀ। ਔਰ ਦੂਸਰਾ ਮੇਰੇ ਇੱਕ ਨੇਚਰ ਹੈ ਕਿ ਮੈਂ ਮੁਸ਼ਕਿਲ ਟਾਈਮ ਤੇ ਆਪਣੇ ਦੋਸਤਾਂ ਜਾਂ ਆਪਣੇ ਤਲਕ ਵਾਲਿਆਂ ਨਾ ਛੋੜਨਾ। 13 ਤੋਂ ਆਨਵਰਡ ਪੀਪਲਸ ਪਾਰਟੀ ਮੁਸ਼ਕਿਲ ਸੀ
ਤੇ ਮੇਰਾ ਜ਼ਮੀਰ ਮੈਨੂੰ ਕਦੀ ਇਹ ਇਜਾਜ਼ਤ ਨਹੀਂ ਦਿੰਦਾ ਸੀ ਕਿ ਮੈਂ ਮੁਸ਼ਕਿਲ ਟਾਈਮ 'ਚ ਤੇ ਕਦੀ ਪੀਪਲਸ ਪਾਰਟੀ ਛੋੜ ਕੇ ਜਾਵਾਂ। ਕਦੀ ਘਰੋਂ ਵੀ ਨਹੀਂ ਕੋਈ ਇਹੋ ਜਿਹਾ ਪ੍ਰੈਸ਼ਰ ਆਇਆ ਕਿ ਵੀ ਬਹੁਤ ਪ੍ਰੈਸ਼ਰ ਆਇਆ ਹਰ ਘਰੋਂ, ਬੱਚੇ ਦੀ ਤਰਫੋਂ ਹਰ ਦਫਾ, ਕਿਉਂਕਿ ਪੀਪਲਸ ਪਾਰਟੀ ਕੁਝ ਟਾਈਮ ਬਹੁਤ ਮੁਸ਼ਕਿਲ 'ਚ ਸੀ। ਜੀ ਹਾਂ ਔਰ ਲੱਗਦਾ ਇਸ ਤਰ੍ਹਾਂ ਸੀ ਕਿ ਅਗਰ ਸਰਵਾਈਵ ਨਹੀਂ ਕਰ ਸਕਦੀ। ਮੇਰੇ ਦੋਸਤਾਂ ਦੀ ਤਰਫੋਂ, ਫੈਮਿਲੀ ਦੀ ਤਰਫੋਂ, ਸਾਰੀ ਫੈਮਿਲੀ ਮੁਸਲਿਮ ਲੀਗੀ ਸੀ, ਇੱਕ ਵੈਦ ਮੈਂ ਪੀਪਲਸ ਪਾਰਟੀ, ਤੇ ਬਹੁਤ ਪ੍ਰੈਸ਼ਰ ਆਇਆ। ਲੇਕਿਨ ਅਖੀਰ ਉਹ ਸਾਰੇ ਇਸ ਨਤੀਜੇ ਤੇ ਪਹੁੰਚੇ ਕਿ ਸਾਡੇ ਨਾਲ ਬਹਿਣਾ ਤੇ ਕਹਿਣਾ ਠੀਕ ਹੈ ਉਹ ਕਰਦਾ ਰਹਿੰਦਾ, ਜਿੰਜ ਹੀ ਉੱਠ ਕੇ ਬਾਹਰ ਬਹਿਣਾ ਫਿਰ ਪੀਪਲਸ ਪਾਰਟੀ ਸ਼ੁਰੂ ਕਰ ਦੇਣਾ। ਔਰ ਇਹ ਮੰਨਦਾ ਨਹੀਂ, ਇਹ ਕਰਦਾ ਆਪਣੀ ਮਰਜ਼ੀ ਹੈ। ਬਿਲਕੁਲ ਸਹੀ ਹੈ। ਤੇ ਉਹ ਵੀ ਟਾਈਮ ਆਇਆ ਕਿ ਮੈਂ ਬਿਲਕੁਲ, ਤੁਸੀਂ ਸਮਝੋ ਕਿ ਫੈਮਿਲੀ 'ਚ ਵੀ ਇਕੱਲਾ ਹੋ ਗਿਆ। ਕਈਆਂ ਇਲੈਕਸ਼ਨਾਂ 'ਚ ਮੇਰੀ ਫੈਮਿਲੀ ਵੀ ਮੈਨੂੰ ਸਪੋਰਟ ਨਹੀਂ ਕੀਤੀ। ਅੱਛਾ। ਲੇਕਿਨ ਇਸ ਦੇ ਬਾਵਜੂਦ ਮੈਂ ਬਿਲਕੁਲ ਇਕੱਲਾ ਪੀਪਲਸ ਪਾਰਟੀ ਨਾਲ ਖੜਾ ਰਿਹਾ। ਮਲਕ ਸਾਹਿਬ, ਗੱਲਾਂ ਤਾਂ ਜਾਰੀ ਰਹਿਣਗੀਆਂ। ਮੇਰਾ ਖਿਆਲ ਹੈ ਹੁਣ ਪਹਿਲੇ ਨਾਸ਼ਤਾ ਕਰ ਲਈਏ। ਆਹੋ ਜੀ, ਮਿਹਰਬਾਨੀ। ਨਾਸ਼ਤੇ ਦੀ ਮੇਜ਼ ਤੇ ਜਾਣ ਤੋਂ ਪਹਿਲਾਂ ਦਫ਼ਤਰ ਵਿੱਚ ਮੌਜੂਦ ਮਹਿਮਾਨਾਂ ਨਾਲ ਮੁਲਾਕਾਤ ਕੀਤੀ। ਦਫ਼ਤਰ ਤੋਂ ਬਾਹਰ ਨਿਕਲੇ ਤੇ ਕਰਾਚੀ ਤੋਂ ਆਏ ਡਾਕਟਰ ਰਸ਼ੀਦ ਜਮਾਲ ਨੇ ਆਪਣੀ ਕਿਤਾਬ ਪੇਸ਼ ਕੀਤੀ ਤੇ ਰਸਤੇ ਵਿੱਚ ਦੂਜੇ ਸ਼ਹਿਰਾਂ ਤੋਂ ਆਏ ਮਜ਼ੀਦ ਮਹਿਮਾਨਾਂ ਦਾ ਹਾਲ ਚਾਲ ਵੀ ਪੁੱਛਿਆ। ਜਦੋਂ ਅਸੀਂ ਨਾਸ਼ਤੇ ਦੀ ਮੇਜ਼ ਤੇ ਪਹੁੰਚੇ ਤੇ ਗਵਰਨਰ ਸਾਹਿਬ ਨੇ ਲਾਹੌਰ ਦੇ ਦੇਸੀ ਖਾਣਿਆਂ ਦਾ ਪੁਰਤਕੱਲਫ ਇੰਤਜ਼ਾਮ ਕੀਤਾ ਹੋਇਆ ਸੀ। ਨਾਸ਼ਤੇ ਤੇ ਗਵਰਨਰ ਸਾਹਿਬ ਦੇ ਨਾਲ ਉਹਨਾਂ ਦੇ ਕਰੀਬੀ ਦੋਸਤ ਹਸੀਬ ਨਿਆਜ਼ੀ ਤੇ ਲਾਹੌਰ ਪ੍ਰੈਸ ਕਲੱਬ ਦੇ ਸੀਨੀਅਰ ਨਾਇਬ ਸਦਰ ਅਫਜ਼ਾਲ ਤਾਲਬ ਵੀ ਮੌਜੂਦ ਸਨ। ਨਾਸ਼ਤੇ ਤੋਂ ਫਾਰਗ ਹੋ ਕੇ ਅਸੀਂ ਐਵਰੀ ਰੂਮ ਵਿੱਚ ਪਹੁੰਚੇ, ਜਿੱਥੇ ਗਵਰਨਰ ਸਾਹਿਬ ਨਾਲ ਮਜ਼ੀਦ ਗੱਲਬਾਤ ਹੋਈ। ਸਰਦਾਰ ਸਾਹਿਬ, ਨਾਸ਼ਤੇ ਦਾ ਬੜਾ ਮਜ਼ਾ ਆਇਆ ਜੀ। ਬਹੁਤ ਸ਼ੁਕਰੀਆ ਮਲਕ ਸਾਹਿਬ, ਤੁਹਾਡਾ ਸ਼ੁਕਰੀਆ, ਤੁਸੀਂ ਸਾਡੇ ਨਾਲ ਨਾਸ਼ਤਾ ਕੀਤਾ, ਤੁਹਾਡੇ ਸ਼ੁਕਰਗੁਜ਼ਾਰ ਹਾਂ। ਮਿਹਰਬਾਨੀ ਜੀ। ਅੱਛਾ ਗਵਰਨਰ ਸਾਹਿਬ, ਬਚਪਨ ਕਿਸ ਤਰ੍ਹਾਂ ਦਾ ਗੁਜ਼ਰਿਆ? ਸੁਣਿਆ ਬੜੇ ਸ਼ਰਾਰਤੀ ਹੁੰਦੇ ਸੋ ਬਚਪਨ 'ਚ। ਨਹੀਂ, ਮੇਰਾ ਖਿਆਲ ਹੈ ਜੀ ਕੋਈ ਜ਼ਿਆਦਾ ਸ਼ਰਾਰਤੀ ਨਹੀਂ ਸਾਂ, ਕੁਝ ਹੈ ਹੀ ਸਾਂ, ਵੈਸੇ ਕਹਿ ਠੀਕ ਰਹੇ ਹੋ। ਲੇਕਿਨ ਬਸ ਉਸ ਅੱਲਾ ਦਾ ਸ਼ੁਕਰ ਹੈ ਕਿ ਬਚਪਨ ਵੀ ਬਹੁਤ ਅੱਛਾ ਗੁਜ਼ਰਾ। ਮਾਲਿਕ ਨੇ ਮੈਨੂੰ ਨਾ ਬਹੁਤ ਹੀ, ਮੈਂ ਸਮਝਣਾ ਕਿ ਉਸ ਮਾਲਿਕ ਦਾ ਜਿਤਨਾ ਸ਼ੁਕਰ ਅਦਾ ਕਰਾਂ ਕੰਮ ਹੈ ਕਿ ਉਸ ਜ਼ਿੰਦਗੀ ਹਾਲਾਤ ਵਾਕਿਆਤ ਦੇ ਮੁਤਾबिक ਮੈਨੂੰ ਬੜੀ ਸ਼ਹਿਜ਼ਾਦੇ ਵਾਲੀ ਔਰ ਬਹੁਤ ਅੱਛੀ ਦਿੱਤੀ। ਕਿਉਂਕਿ ਮੈਂ ਇੱਕ ਹੀ ਸਾਂ, ਮੇਰਾ ਔਰ ਭਾਈ ਕੋਈ ਨਹੀਂ ਸੀ, ਇੱਕ ਸਿਸਟਰ ਸੀ, ਇੱਕ ਮੈਂ ਸਾਂ। ਤੇ ਮੇਰੀ ਵਾਲਦਾ ਬੜੀ ਮੁਹੱਬਤ ਨਾਲ ਔਰ ਬੜੇ ਪ੍ਰੋਟੋਕੋਲ ਨਾਲ ਮੈਨੂੰ ਪਾਲਿਆ। ਸਹੀ। ਬਚਪਨ 'ਚ ਵੀ, ਫਿਰ ਉਸ ਤੋਂ ਬਾਅਦ ਵੀ, ਫਿਰ ਫੈਮਿਲੀ, ਫਿਰ बीवी बच्चे सारे ही मैनू बड़ा चाह के रखा। ਤੇ ਬਚਪਨ ਦਾ ਕੋਈ ਖਾਸ ਵਾਕਿਆ ਕੋਈ ਬਚਪਨ ਦਾ ਜਿਹੜਾ ਯਾਦ ਹੋਵੇ? बचपन के बहुत खास वाक़े आप क्योंकि मैं हॉस्टल च पढ़दा सा, किधरे किधरे घर आंदा सा। एक तो सब तो पहले वाक़या ये कि मैं जो मैंने हॉस्टल च कराया ने दाखिल थे, उस तो पहले मैं जिंदगी च इस ना सालन ना रोटी नहीं खाती सी। मेरी वालदा मैनू, क्योंकि देहात एरिया सी, घर ना घी शक्कर दुध इन्हां चीज़ां नाल वालदा खिलाते सन। तो मैं जो हॉस्टल च गया तो उत्थे तो फिर ये चीज़ां नहीं मिलदियां। तो मैनू ये याद है कि मैं पहले उत्थों जो पहले निवाले लाए नो सालन ना, तो मेरे अखियां चो पानी नक चों बड़ी मुश्किल सूरत है हाल। और जिस तरह मैं तुहानू कहा कि बड़ा लाडला तो लूड़ा मैनू पाले ने, तो शुरू च हॉस्टल च जाके बड़ी मुश्किलात। और वालदा मेरी उत्थे जेह्ड़े वो माइयां सन, उन्हें छोटे बच्चों संभालने वालियां, तो मेरी वालदा बड़ा स्पैशली जाके उन्होंने झोली तो इस तरह पैसे सटने, उन्होंने टिप वगैरह देनी, तो कहना कि मेरे बेटे ने बड़ा ख्याल रखना। वो फिर बड़ा ख्याल रखनियां सन। सुबह नाश्ता जेड़ा उस टाइम ने मुताबिक होना सी, तो वो घर नहीं गई जो मेरा पराठा पका के अलहदा रख के फिर वो अलहदा देना। इसी तरह फिर हॉस्टल चो वापस आना, तो क्योंकि हॉस्टल च बच्चा पाबंद रहना, जी जी, तो फिर छुट्टी ग्रां आनी, तो फिर ज़्यादा
ਬਾਹਰ ਨਿਕਲ ਕੇ ਵਾਲਿਦ ਸਾਹਿਬ ਵੀ ਬੜੀ ਸਖਤੀ, ਦੂਰ ਨਹੀਂ ਜਾਣ ਦੇਣਾ, ਆਪਣੇ ਡੇਰੇ ਉਸ ਤੋਂ ਪਰੇ ਨਹੀਂ ਜਾਣ ਦੇਣਾ, ਇਸ ਤਰ੍ਹਾਂ। ਤੇ ਗੁੱਲੀ ਡੰਡਾ ਖੇਡਦੇ ਸਾਂ। ਅੱਛਾ। ਉਹ ਖੇਡਣੇ ਗਲਤੀ ਨਾ, ਉਹ ਮੈਂ ਡੰਡਾ ਇਸ ਤਰ੍ਹਾਂ ਕੀਤਾ, ਪਿੱਛੇ ਲੜਕਾ ਸੀ ਉਸ ਨਾਲ ਲੱਗ ਗਿਆ, ਉਹ ਖੂਨੋ ਖੂਨ। ਉਸ ਦੇ ਘਰ ਵਾਲੇ ਆ ਗਏ, ਮੈਂ ਵਾਲਿਦ ਨਾਰਾਜ਼ ਹੋ ਗਏ, ਵਾਲਿਦ ਮੇਰੇ ਨਾਲ ਗੁੱਸੇ 'ਚ, ਮੈਂ ਨੱਸ ਕੇ ਵਾਲਦਾ ਦੀ ਝੋਲੀ 'ਚ, ਉਹਨਾਂ ਮੈਨੂੰ ਬਚਾਇਆ। ਔਰ ਇਸ ਤਰ੍ਹਾਂ ਦੇ ਮਾਮਲਾਤ ਬੜੇ ਬਚਪਨ ਦੇ ਜਿਹੜੇ ਨਾ ਚੱਲਦੇ। ਹੋਸਟਲ ਲਾਈਫ ਦੇ ਬਾਰੇ 'ਚ ਕੁਝ ਦੱਸੋਗੇ ਥੋੜਾ ਸਾ? ਹੋਸਟਲ ਲਾਈਫ ਮੈਂ ਤਕਰੀਬਨ 7ਵੀਂ 8ਵੀਂ ਤੱਕ ਹੋਸਟਲ 'ਚ ਰਿਹਾ। ਬੋਰਡਿੰਗ 'ਚ ਰਹੇ ਤੁਸੀਂ? ਬੋਰਡਿੰਗ 'ਚ ਰਿਹਾ। ਉਹ ਵੀ ਬੜੀ ਜ਼ਬਰਦਸਤ ਲਾਈਫ ਹੈ ਵੈਸੇ। ਬਚਪਨ 'ਚ ਖਾਸ ਕਰ ਜਦੋਂ ਤੱਕ ਉਹ ਨਰਸਰੀ 'ਚ 4 ਸਾਲ ਦੀ ਉਮਰ, 4 ਜਾਂ 5 ਸਾਲ ਦੀ ਉਮਰ 'ਚ ਮੈਂ ਇਕੱਲਾ ਰਹਿਣਾ ਬੜੀ ਮੁਸ਼ਕਿਲ ਹੁੰਦੀ ਸੀ। ਲੇਕਿਨ ਉਹ ਬੋਰਡਿੰਗ ਦੀ ਦੋਸਤੀ, ਉਹ ਬੋਰਡਿੰਗ ਦਾ ਡਿਸਿਪਲਨ, इतने बजे उठना, इतने बजे नहाना, इतने बजे नाश्ते जाना, इतने बजे स्कूल जाना, स्कूल तो वापस इतने जाना, फिर कुरान पाक पढ़ना, फिर फलाना, और बड़ी एक डिसिप्लिन लाई। और बोर्डिंग दी वजह तो बहुत सारी सपोर्ट मिलनी कि मैं बोर्डिंग दी वजह तो मैनू कोई परेशानी नहीं कि बाद च तमाम तर फैसिलिटीज़ होने ने बावजूद, आराम होने ने बावजूद मैनू फुटपाथ ते सहना पवे, मैं फुटपाथ ते सो जा सा। मैनू वाशरूम अच्छा ना मिले फिर भी यूज़ कर गई सा। मैनू बैड चंगा ना मिले तो मैं सराहना लैके किसी कोने ते लम्मा पै के, किसी सोफे ते लेट के, मतलब वो जी 8-10 साल की ट्रेनिंग है ना, वो फिर सारी जिंदगी काम आनी। बिल्कुल सही कि बहुत ज़्यादा वो उस तरह का टची या वो सूरत हाल नहीं, वो इंसान नू कुछ सिखांदी है, मतलब सिखांदी है कि। और यही वजह के ਹੁਣ ਗਵਰਨਰ ਬਣ ਕੇ ਵੀ, ਮਿਨਿਸਟਰ ਬਣ ਕੇ ਵੀ ਮੈਂ ਉਮਰੇ ਤੇ ਗਿਆ ਤੇ ਇੱਕ ਪੂਰਾ ਹੈ ਸੀ, ਬੈਚ ਸੀ, ਪੂਰਾ ਗਰੁੱਪ ਸੀ ਜੀ ਜੀ। ਤੇ ਉਸ ਦੌਰਾਨ ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਮੈਂ ਮਿਨਿਸਟਰ ਹਾਂ। ਜਦੋਂ ਵਾਪਸ ਆਉਣ ਲੱਗੇ ਤੇ ਉਹ ਬੈਗ ਜੇ ਧਰੂਕ ਕੇ ਅਸੀਂ ਸਾਰੇ ਆਣਨੇ ਪਏ ਉਸ ਘਸੀਟ ਕੇ, ਤੇ ਗੱਡੀ ਆਣੇ ਤੇ ਦੇਰੀ ਸੀ ਤੇ ਉੱਥੇ ਫੁੱਟਪਾਥ ਤੇ ਬਹਿ ਗਏ ਆ, ਬੈਗ ਰੱਖ ਕੇ। ਤੇ ਮੈਂ ਸਾਰੇ ਤੋਂ ਪਹਿਲੇ, ਉਹ ਜਿਹੜੇ ਨਾਲ ਸਨ ਉਹਨਾਂ ਕਿਸੇ ਦੱਸਿਆ ਕਿ ਤੁਹਾਡੇ ਗਰੁੱਪ 'ਚ ਇੱਕ ਪਾਕਿਸਤਾਨ ਨੇ ਉਹ ਕਨਸੈਪਟ ਵੀ ਸਾਡੇ ਯੂਥੀਆਂ ਇਹ ਜਿਹਾ ਬਣਾਇਆ ਹੋਇਆ ਕਿ ਜਿਹੜੇ ਸੀ ਕੋਈ ਜਿਹੜੇ ਮਿਨਿਸਟਰ ਹੋਣੇ ਪ੍ਰੋਟੋਕੋਲ ਦੇ ਨਾਲ, ਪ੍ਰੋਟੋਕੋਲ ਬੜੀ ਅਸਮਾਨੀ ਮਖਲੂਕ ਹਨ, ਤੇ ਉਹ ਆਵਨ ਤੇ ਆ ਕੇ ਇੰਜੋੜ ਉੜ ਕੇ ਮੈਨੂੰ ਤੱਕਣ ਫਿਰ ਚਲੇ ਜਾਣ। ਮੈਂ ਕਿ ਯਾਰ 11 ਦਿਨ ਇਹਨਾਂ ਨਾਲ ਰਹੇ ਆ ਤੇ ਇਹ ਹਾਲਤ ਨਹੀਂ ਹੋਈ ਤੇ ਕਿਉਂ ਆਨੇ ਤੇ ਮੈਨੂੰ ਤੱਕਣੇ ਫਿਰ ਚਲੇ। ਉਹਨਾਂ ਕਹੇ ਜੀ ਇਹਨਾਂ ਨੂੰ ਕਿਸੇ ਦੱਸ ਦਿੱਤਾ ਕਿ ਜੀ ਇਹ ਜਿਹੜਾ ਤੁਹਾਡੇ ਨਾਲ ਹੈ ਪਾਕਿਸਤਾਨ ਦਾ ਮਿਨਿਸਟਰ ਹੈ। ਤੇ ਕਨਸੈਪਟ ਇਹ ਸੀ ਜੀ 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 ਕਿ ਜੀ ਮਿਨਿਸਟਰ ਬੜੇ ਪ੍ਰੋਟੋਕੋਲ ਔਰ ਬੜਾ ਉਹਨਾਂ ਨਖਰੇ ਔਰ ਬੜੇ ਚੀਜ਼ਾਂ। ਤੇ ਮੈਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਉਸ ਬੋਰਡਿੰਗ ਲਾਈਫ ਦੀ ਵਜ੍ਹਾ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ। ਖਾਣੇ 'ਚ ਕਿਹੜੀ ਡਿਸ਼ ਪਸੰਦ ਹੈ ਜਨਾਬ ਨੂੰ? ਸਾਦਾ ਖਾਣਾ ਮੈਨੂੰ ਪਸੰਦ ਹੈ, ਸੱਚੀ ਗੱਲ ਹੈ। ਮੈਂ ਅਗਰ ਉਹ ਪਸੰਦੀਦਾ ਤੁਹਾਨੂੰ ਦੱਸਾਂ ਕਿ 5 ਸਟਾਰ 7 ਸਟਾਰ ਹੋਟਲ ਦੁਨੀਆ 'ਚ ਹਰ ਜਗ੍ਹਾ ਖਾਦਾ, ਪਾਕਿਸਤਾਨ 'ਚ ਅੱਲਾ ਦਾ ਸ਼ੁਕਰ ਹੈ ਕੋਈ ਨਹੀਂ। ਲੇਕਿਨ ਜਿਹੜਾ ਮੈਨੂੰ ਮਜ਼ਾ ਆਉਂਦਾ ਨਾ, ਮੈਂ ਹੁਣ ਇਲਾਕੇ 'ਚ ਮੈਨੂੰ ਲੋਕ ਕਹਿੰਦੇ ਜੀ ਤੁਸੀਂ ਸਾਡੇ ਕੋਲ ਖਾਣਾ, ਤੇ ਮੈਂ ਉਹਨਾਂ ਸ਼ਰਤ ਰੱਖਣਾ ਕਿ ਕੋਈ ਗੋਸ਼ਤ ਕੋਈ ਨਹੀਂ, ਮੈਂ ਆਸਾ ਮਕਈ ਦੀ ਰੋਟੀ, ਬਾਜਰੇ ਦੀ ਰੋਟੀ, ਮੱਖਣ, ਚਟਣੀ ਤੇ ਲੱਸੀ ਇਹ ਹੋਵੇ। ਮੈਂ ਅਗਰ ਦਿਨ ਨੂੰ ਨਾ ਖਾਸ ਕਰ ਗਰਮੀਆਂ 'ਚ ਅੱਛੀ ਜੀ ਚਟਣੀ ਤੇ ਲੱਸੀ ਨਾਲ ਹੋਵੇ ਤੇ ਕੋਈ ਦਾਲ ਜਾਂ ਸਬਜ਼ੀ ਬਿਲਕੁਲ ਹਲਕੀ ਜਿਹੀ ਤੇ ਰੋਟੀ ਉੱਤੇ ਘਰ ਨਾ ਘੀ ਪਿਆ ਹੋਵੇ, ਸਹੀ ਹੋ, ਇਸ ਤਰ੍ਹਾਂ ਦੱਬੀ ਹੋਵੇ, ਉਹ ਮੇਰੀ ਪਸੰਦੀਦਾ। ਬਿਲਕੁਲ ਠੀਕ ਹੈ। ਤੇ ਇਹ ਬਟੇਰੇ ਸਿਰਫ ਸ਼ਿਕਾਰ ਕਰਨ ਦਾ ਹੀ ਸ਼ੌਕ ਹੈ ਜਾਂ ਖਾਣ ਦਾ ਵੀ ਸ਼ੌਕ ਹੈ? ਸਿਰਫ ਸ਼ਿਕਾਰ ਕਰਨ ਦਾ, ਬਟੇਰੇ ਤਿੱਤਰ ਸ਼ਿਕਾਰ ਕਰਨ ਦਾ। ਸੀਜ਼ਨ 'ਚ ਪਿਛਲੇ ਸੀਜ਼ਨ 'ਚ ਮੈਂ ਤਾਂ ਜ਼ਿਆਦਾ ਵੰਡ ਹੀ ਦਿੰਦਾ, ਖੁਦ ਨਹੀਂ ਰੱਖਣਾ। ਮੇਰੇ ਫਰੀਜ਼ਰ 'ਚ ਕੋਈ 35 ਕੇ 40 ਤਿੱਤਰ ਆਏ, ਉਹ ਮੇਰਾ ਖਿਆਲ ਹੈ ਅਜੇ ਤੱਕ ਵੀ 10-15 ਪੈਰ ਮੈਂ ਉਹਨਾਂ 'ਚੋਂ 3 ਖਾਦੇ। ਅੱਛਾ। ਫਿਰ ਜਦੋਂ ਯਾਦ ਆਇਆ ਬਾਕੀ ਉਹ ਵੀ ਵੰਡ ਦਿੱਤੇ। ਤੇ ਬਾਕੀ ਰੂਟੀਨ 'ਚ ਮੈਂ ਉੱਥੇ ਗ੍ਰਾਮ ਵੀ ਜਦੋਂ ਸ਼ਿਕਾਰ ਜਾਣਾ ਸਾਂ ਤੇ ਗ੍ਰਾਮ ਵਿੱਚੋਂ ਗੁਜ਼ਰ ਕੇ ਪੈਦਲ ਜਾਣਾ ਪੈਣਾ ਸੀ। ਵਾਪਸੀ ਤੇ ਮੈਂ ਆਉਂਦਾ ਸਾਂ, ਰਸਤੇ 'ਚ ਜਿਹੜਾ ਮਿਲਣਾ ਸੀ 2 ਹਿੱਸਾ ਦੇ ਦਿਓ, 3 ਹਿੱਸਾ ਦੇ ਦਿਓ, 2 ਸਾਰਾ ਵੰਡ ਆਉਣਾ ਸਾਂ। ਇਹ ਤੁਹਾਨੂੰ ਬਹੁਤ ਸ਼ੌਕ ਹੈ ਇਹਦਾ ਮਤਲਬ ਬਟੇਰ ਸ਼ਿਕਾਰ? ਸ਼ਿਕਾਰ ਦਾ ਸ਼ੌਕ ਹੈ, ਹੁਣ ਤੇ ਕਰ ਨਹੀਂ ਸਕਦੇ ਆ ਟਾਈਮ। ਤੇ ਸੁਣਿਆ ਕ੍ਰਿਕਟ ਨਾਲ ਵੀ ਬਹੁਤ ਜ਼ਿਆਦਾ ਲਗਾਓ ਹੈ? ਬਚਪਨ 'ਚ ਬਹੁਤ ਮੈਂ ਕ੍ਰਿਕਟ ਖੇਡੀ ਜੀ। ਜਦੋਂ ਪਹਿਲਾ ਜ਼ਿਲ੍ਹਾ ਕੌਂਸਲ ਨਾਲ ਇਲੈਕਸ਼ਨ ਲੜਾ ਉਸ ਟਾਈਮ ਵੀ ਮੈਂ ਕ੍ਰਿਕਟ ਹੀ ਖੇਡਣਾ ਸਾਂ। ਅੱਛਾ। ਫਿਰ ਮੇਰੇ ਇੱਕ ਫੁੱਫੀਜ਼ਾਦ ਭਾਈ ਸਨ, ਉਹਨਾਂ ਮੈਨੂੰ ਕਿਹਾ ਕਿ ਯਾਰ ਹੁਣ ਮਿਹਰਬਾਨੀ ਕਰ, ਇਹ ਕ੍ਰਿਕਟ ਤੂੰ ਫਿਲਹਾਲ ਛੋੜ ਦੇ, ਇਲੈਕਸ਼ਨ ਨੇ ਦਿਨਾਂ 'ਚ
ਜੇ ਲੋਕ ਆਖਸਨ ਹੀ ਜਾਗਤਾ ਨਾ ਕ੍ਰਿਕਟ ਹੀ ਖੇਡਣਾ ਰਾਣਾ ਤੇ ਵੋਟ ਕੌਣ ਦੇ ਸੀ ਸਹੀ ਹੈ। ਉਹ ਫਿਰ ਤਦ ਮੈਨੂੰ ਛੋੜਨੀ ਪਈ। ਤੇ ਇਹ ਤੁਸੀਂ 3 ਦਫਾ ਕਾਲਜ ਦੇ ਸਦਰ ਮੁੰਤਖਬ ਹੋ ਗਏ, ਇਹ ਨੌਜਵਾਨਾਂ ਵਾਸਤੇ ਐਸਾ ਕੀ ਕੀਤਾ ਕਿ ਜਿਹੜਾ ਤੁਹਾਨੂੰ ਹਰ ਸਾਲ ਮੁੰਤਖਬ ਕਰ ਲੈਂਦੇ ਸਨ? ਨਹੀਂ, ਨੌਜਵਾਨਾਂ ਮਾਰੇ ਕੁਝ ਵੀ ਨਹੀਂ, ਸਿਰਫ ਉਹ ਵਰਕਰ ਕਲਾਸ ਸ਼ੁਰੂ ਤੋਂ ਮਿਹਨਤੀ ਜ਼ਰੂਰ ਸਾਂ, ਵਰਕਿੰਗ, ਔਰ ਉੱਥੇ ਕਾਲਜ ਦੇ ਛੋਟੇ ਛੋਟੇ ਜਿਹੜੇ ਮਸਾਇਲ ਸਨ, ਨਾ ਟੀਮ ਅੱਛੀ ਸੀ, ਉਹਨਾਂ ਨਾਲ ਟੁਰਨਾ, ਉਹਨਾਂ ਨੇ ਛੋਟੇ ਛੋਟੇ ਮਸਾਇਲ 'ਚ ਸ਼ਾਮਿਲ ਹੋਣਾ। ਫਿਰ ਇੱਕ ਅਸਾਂ ਕੰਪੇਨ ਉੱਥੇ ਕੀਤੀ ਸੀ, ਪਹਿਲੇ ਜਮਾਤ ਦਾ ਬੜਾ ਜ਼ੋਰ ਸੀ ਉਸ ਟਾਈਮ, ਜਮਾਤ ਬੜੀ ਤਕੜੀ ਸੀ ਇਸਲਾਮੀ ਜਮੀਅਤ ਤੁਲਬਾ। ਜੀ ਹਾਂ, ਜੀ ਹਾਂ। ਤੇ ਫਿਰ ਅਸਾਂ ਇੱਕ ਟੀਮ ਬਣਾ ਕੇ ਉਹਨਾਂ ਨੇ ਐਡਰੈਸ ਕਢਾ ਕੇ ਕਾਲਜ ਦੇ ਜਿਹੜੇ ਲੜਕੇ ਨੇ ਉਹਨਾਂ ਨੇ ਘਰਾਂ 'ਚ ਜਾ ਕੇ ਉਹਨਾਂ ਨਾਲ ਕੰਪੇਨ ਕੀਤੀ, ਔਰ ਬੜੇ ਇੱਕ ਸਿਸਟਮ ਨੇ ਤਹਿਤ ਤੇ ਫਿਰ ਅੱਲਾ ਮਿਹਰਬਾਨੀ ਕੀਤੀ। ਤੇ ਤੁਸੀਂ ਜਿਸ ਤਰ੍ਹਾਂ ਬਿਲਾਵਲ ਸਾਹਿਬ ਨੂੰ ਵੀ ਉਹਨਾਂ ਦੇ ਬਾਰੇ 'ਚ ਵੀ ਤੁਸੀਂ ਕਿਹਾ ਕਿ ਨੌਜਵਾਨ ਕਿਆਦਤ ਹੈ ਤੇ ਮੁਲਕ ਨੂੰ ਜ਼ਰੂਰਤ ਹੈ ਇਸ ਵੇਲੇ ਨੌਜਵਾਨ ਕਿਆਦਤ ਦੀ, ਔਰ ਤੁਸੀਂ ਨਾਲ ਇਹ ਵੀ ਕਿਹਾ ਕਿ ਮੈਂ 2 ਸਾਲਾਂ ਦੇ ਵਿੱਚ ਇਨਸ਼ਾਅੱਲਾ ਬਿਲਾਵਲ ਸਾਹਿਬ ਨੂੰ ਵਜ਼ੀਰ ਆਜ਼ਮ ਵੀ ਬਣਾਵਾਂਗਾ। ਤੇ ਇਹ ਸਿਰਫ ਨਾਰੇ ਦੀ ਹੱਦ ਤੱਕ ਹੈ ਜਾਂ ਨਹੀਂ? ਮੈਂ ਇਹ ਕਿਹਾ ਦੇਖੋ ਕਿ ਮੌਜੂਦਾ ਸਿਸਟਮ ਇੱਕ ਕੋਲੇਸ਼ਨ ਸਿਸਟਮ ਹੈ, ਇਸ ਨੂੰ ਕਿਸੇ ਤਰ੍ਹਾਂ ਅਸੀਂ ਡੀਸਟੇਬਲ ਜਾਂ ਉਹ ਨਹੀਂ ਕਰਨਾ ਚਾਹੁੰਦੇ ਹਾਂ। ਪੀਪਲਸ ਪਾਰਟੀ ਬੜੀ ਜ਼ਿੰਮੇਦਾਰੀ ਨਾਲ ਚੱਲਣੀ ਪਈ, तमाम तर ज़्यादतियाँ तमाम तर मुश्किलात होने ने बावजूद असी सिस्टम सपोर्ट कर रहे हैं और किसी टाइम भी असा डिस्टेबल या ख़राब नहीं करना चाहते हैं, लेकिन अपनी पार्टी की बहाली वास्ते असा अपनी जदोजहद पंजाब ने अंदर जारी करनी और सानू पता कि पंजाब विच पीपल्स पार्टी बहाल हो सी तो बिलावल साहब प्राइम मिनिस्टर बन सन। मैं ये कहा कि इलैक्शन च कामयाबी तो बाद बिलावल साहब नूं असा प्राइम मिनिस्टर बनाना और साडा रोड मैप ये वे कि इंशाअल्लाह असा नैक्सट इलैक्शन च पाकिस्तान पीपल्स पार्टी ने कामयाबी हासिल करनी। अच्छा गवर्नर साहब तुसी खुद दस्या कि मैं बड़ा स्ट्रॉन्ग किस्म का जियाला हाँ पाकिस्तान पीपल्स पार्टी का, तो अगर तुहानूं पुछया जाए कि पाकिस्तान पीपल्स पार्टी नूं तुसी कित्थे कंसीडर करते हो, क्या वो तुहाडा नज़रिया है या इश्क है? देखो स्ट्रॉन्ग किस्म का जियाला इस हवाले ना आवां कि एक मैन्युफैक्चरिंग चीज़ होनी, मेरी रगां च जेड़ा खून है ना ये मां आखना तू वफा कर, खुदा मेरा गवाह है मैं किसी ना बह के चाह दी प्याली पी लैवां ना, मेरी पूरी कोशिश होनी यार इस चाहूनी प्याली है मैं ज़ाया ना करा, कम अज़ कम इसने मैं कदर करा और इस चाह नी प्याली ना जेड़ी जिम्मेदारी मेरे ते ऐद होनी किसी ना बह के, मेरा ये है जिसना है उसना है, जिसना नहीं है वो मेरे चेहरे तो भी नज़र आसी, मेरे मिलने च भी नज़र आसी और मेरी आम रूटीन च भी नज़र आसी। नहीं पीपल्स पार्टी नाल किस तरह प्यार करते नहीं हो? मैं गल तुहानूं दस, पीपल्स पार्टी मेरे ते इतनी मेहरबानियां कीतियां कि मैं मेरी वो खून मां आखना कि मैं पीपल्स पार्टी नी वफा च खड़ा रहां, उस वफा च तुसी समझो नज़रियात हैं, तुसी समझो इश्क है, तुसी समझो जनून है, लेकिन मैं उस वफा च खड़ा होना पार्टी ना हुण तो और ज़्यादा हो गया। मैं ये लंबी कहानी है ना, 8 ने टिकट ने टाइम थे मेरी कोई सिफारिश नहीं सी, मैं मुशर्रफ दौर च इकल्ला दूसरी साइड ते खड़ा हाँ, रहा, जितने अज ने MP MNA साहबान हैं ना मैं किसी ते हिट नहीं कर रहा ना किसी ने खुदा न खास्ता मैं इंसल्ट करने की कोशिश कर रहा, लेकिन एक हकीकत है अटक ने फ्रेम ने अंदर आज ने दिन जितने सिटिंग MPA और MNAs हैं या साबका MPA MNAs वो सारे कॉफ लीग च सन सब। हाँ जी मुशर्रफ दौर च डंडा इतना तकड़ा जी, सी जी, साढ़े ज़िला नाज़म को कि वो बिल्कुल हिलन नहीं देना सी, एक एक दो दो परचे और सारे उत्थे सन अज जेड़े नून चेन या PTI चेन या मुख्तलिफ, मैं एक वैद पीपल्स पार्टी सा दूसरी साइड ते खड़ा रहा, FIR बर्दाश्त की दहशत गर्दी पार्टी नहीं छोड़ी, सिर्फ जिस तरह मैं तुहानूं कहा कि वफा बिल्कुल कि ठीक, नहीं बेवफाई नहीं करनी। बिल्कुल ठीक। 8 च जो टिकट का टाइम आ गया तो बहुत हैवी वेट, मेरा तो कोई बैकग्राउंड नहीं सी, मैं तो मेरे खानदान चो तो एक मतलब कोई कौंसलर भी नहीं बनया, कोई सिफारिश नहीं सी और ज़िंदगी मैं लॉबिंग नहीं की थी, ज़िंदगी मैं किसी बंदे नहीं जाके मेहनत कर नहीं सकना, मेरा मैन्युफैक्चरिंग फॉल्ट है। जो हैवी वेट आ गए तो लोग मैनू उन्होंने बीबियाँ कराची मिले वापस आके उन्हें कहा कि इसनू कौन टिकट देना है, तो एक आम वर्कर है तो ये तो फारग है,
ਤੇ ਮੈਨੂੰ ਹੁਣ ਲੋਕਾਂ ਕਿਹਾ ਕਿ ਜੀ ਤੁਹਾਡਾ ਤਾਂ ਟਿਕਟ ਤੁਹਾਨੂੰ ਮਿਲ ਹੀ ਨਹੀਂ ਸਕਣਾ, ਹੁਣ ਪਾਰਟੀ ਦੀ ਪੋਜੀਸ਼ਨ ਹੋਰ ਹੋ ਗਈ, ਹੁਣ ਤਾਂ ਤਕੜੇ ਲੋਕ ਆਵਣਗੇ। ਉਸ ਟਾਈਮ ਅਗਰ ਬੀਬੀ ਮੇਰਾ ਟਿਕਟ ਚੇਂਜ ਕਰ ਦਿੰਦੇ, ਮੈਨੂੰ ਨਾ ਦਿੰਦੇ, ਅੱਜ ਮੈਂ ਤੁਹਾਡੇ ਸਾਹਮਣੇ ਨਾ ਬੈਠਾ ਹੁੰਦਾ। ਮੈਂ ਯਕੀਨਨ ਆਪਣੇ ਗ੍ਰਾਂ ਕੋਈ ਛੋਟਾ ਮੋਟਾ ਆਪਣੀ ਜ਼ਿੰਮੇਦਾਰੀ ਕਰ ਰਿਹਾ ਹੁੰਦਾ, ਹਲ ਵਾ ਰਿਹਾ ਹੋਵਾਂ ਜਾਂ ਕਣਕ ਕੱਪਣਾ ਪਿਆ ਹੋਵਾਂ। ਇਸ ਤੋਂ ਅੱਗੇ ਮੈਂ ਕਿਸੇ ਜਗ੍ਹਾ ਨਹੀਂ ਜਾਣਾ ਸੀ। ਬੀਬੀ ਨੇ ਸਾਹਮਣੇ ਜਦੋਂ ਗਏ ਤੇ ਬੀਬੀ ਕਿਹਾ ਕਿ ਮੁਸ਼ਕਲ ਟਾਈਮ 'ਚ ਮੁਸ਼ਰਫ ਦੌਰ 'ਚ ਮੇਰੇ ਨਾਲ ਕੌਣ ਸੀ, ਤੇ ਉਹ ਰਾਜਾ साहब ਉਹਨਾਂ कहे जी मेरी क्यों सी, क्यों? बीबी कह गई है अभी फारा चौक में जो टीयर गैस चली है, डंडे पड़े हैं, इसमें कौन था? तो वो ਜਿਹੜੇ ਮੇਰੇ ਮੁਕਾਬਲੇ 'ਚ ਸਨ, ਸਾਬਕਾ ਜ਼ਿਲ੍ਹਾ ਨਾਜ਼ਿਮ ਸਨ, ਸਾਬਕਾ MNA ਸਨ, ਉਹਨਾਂ ਨੂੰ ਟਿਕਟ ਦੇਣਾ ਸੀ ਤੇ ਉਹਨਾਂ ਜਿੱਤ ਕੇ ਪਰੇ ਹੋ ਜਾਣਾ ਸੀ। ਬੀਬੀ ਕਹੇ ਨਹੀਂ, ਔਰ ਮੈਂ ਸਾਹਮਣੇ ਵੀ ਨਹੀਂ ਸਾਂ, ਮੇਰੀ ਕੋਈ ਲॉबिंग भी नहीं सी, ਉਹਨਾਂ ਦੀ लॉबिंग भी सी, बड़े तकड़े लोग उन्होंने आ। बीबी के अगर मुश्किल टाइम पे वो था ना, तो फिर अच्छे टाइम पे भी वो होगा। बहुत अच्छे। सॉरी मैं आपको टिकट नहीं दूंगी, मैं अपने वर्कर को टिकट दूंगी। बिल्कुल ठीक। बीबी मैंने टिकट दी, मैं MNA बन गया, मेरा कद काठ वड्या। ਅੱਜ ਫਿਰ ਤੁਸੀਂ ਤੱਕੋ ਕਿ ਸਾਰਾ ਕੁਝ ਹੋਣੇ ਦੇ ਬਾਵਜੂਦ ਫਿਰ ਪਾਰਟੀ ਇੱਕ ਵਰਕਰ ਆ ਮੈਨੂੰ ਕਿਹਾ ਕਿ ਨਹੀਂ, ਪ੍ਰੈਜ਼ੀਡੈਂਟ ਆਸਿਫ ਅਲੀ ਜ਼ਰਦਾਰੀ ਸਾਹਿਬ, ਬਿਲਾਵਲ ਸਾਹਿਬ, ਉਹਨਾਂ ਕਿਹਾ ਉਹ ਸਾਡੇ ਮੁਸ਼ਕਿਲ ਟਾਈਮ ਤੇ ਸਾਡੇ ਨਾਲ ਖੜਾ ਹੋਇਆ। ਸਾਨੂੰ ਪਤਾ ਉਸ ਨੂੰ ਢੇਰ ਆਫਰ ਹੋਈਆਂ, ਸਾਨੂੰ ਪਤਾ ਉਸ ਕੋਲ ਅਪਰਚੂਨਿਟੀ ਸਨ, ਸਾਨੂੰ ਪਤਾ ਉਹ ਬਹੁਤ ਜਗ੍ਹਾ ਤੇ ਜਾ ਕੇ ਉਹਦੇ ਲੈ ਸਕਦਾ ਸੀ, ਉਹ ਸਾਨੂੰ ਨਹੀਂ ਛੋੜਿਆ ਤੇ ਅੱਜ ਗਵਰਨਰ ਅਸਾਂ ਉਸ ਨੂੰ ਹੀ ਬਣਾ। ਬਹੁਤ ਅੱਛੇ, ਬਹੁਤ। ਤੇ ਪੀਪਲਸ ਪਾਰਟੀ ਨਾਲ ਇਸ਼ਕ, ਪੀਪਲਸ ਪਾਰਟੀ ਨਾਲ ਜਨੂਨ, ਪੀਪਲਸ ਪਾਰਟੀ ਨਾਲ ਵਫਾਦਾਰੀ ਮੇਰੇ ਤੇ ਫਰਜ਼ ਹੋ ਗਈ। ਬਹੁਤ ਅੱਛੇ, ਬਹੁਤ ਅੱਛੇ, ਤੇ ਬਿਲਕੁਲ। ਮੈਂ ਉਸ ਫਰਜ਼ ਤੇ ਖੜਾ ਹਾਂ। ਨਾਜ਼ਰੀਨ, ਗਵਰਨਰ ਪੰਜਾਬ ਕੁਝ ਸਰਕਾਰੀ ਮਸਰੂਫੀਆਤ ਦੀ ਵਜ੍ਹਾ ਨਾਲ ਮਸਰੂਫ ਹੋਏ ਨੇ ਤੇ ਅਸੀਂ ਸੋਚਿਆ ਕਿ ਆਪਣੇ ਵੇਖਣ ਵਾਲਿਆਂ ਨੂੰ ਇਸ ਦੌਰਾਨ ਗਵਰਨਰ ਹਾਊਸ ਦੀ ਸੈਰ ਕਰਵਾਈ ਜਾਵੇ ਤੇ ਗਵਰਨਰ ਹਾਊਸ ਦੇ ਵਿੱਚ ਜਿਹੜੀਆਂ ਕੁਝ ਅਹਿਮ ਚੀਜ਼ਾਂ ਨੇ ਉਹਨਾਂ ਦੇ ਬਾਰੇ 'ਚ ਦੱਸਿਆ ਵੀ ਜਾਵੇ। ਇਸ ਵੇਲੇ ਮੈਂ ਮੌਜੂਦ ਹਾਂ ਗਵਰਨਰ ਹਾਊਸ ਦਾ ਤਾਰੀਖੀ ਦਰਬਾਰ ਹਾਲ, ਜਿੱਥੇ ਅੱਜ ਤੱਕ ਜਿੰਨੇ ਵੀ ਗਵਰਨਰ ਆਏ ਉਹਨਾਂ ਦੀਆਂ ਤਸਵੀਰ ਵੀ ਲੱਗੀਆਂ ਹੋਈਆਂ ਨੇ। ਇਸ ਤਾਰੀਖੀ ਦਰਬਾਰ ਹਾਲ ਦੇ ਵਿੱਚ तमाम सूबाई वज़रा की हल्फ बरदारी की तकरीबात और इस तो इलावा हुकूमत पंजाब की तमाम सरकारी तकरीबात का इनकाद भी इत्थे ही किया जाता है। इत्थे ग्राउंड फ्लोर पर मेहमानों की बैठन वास्ते इंतज़ाम किया गया है तो ये नाल उत्ते गैलरी भी बनाई गई है, उत्थे भी मेहमान बड़ी तादाद च बैठते हैं। नाजरीन, यह तो सी तारीखी दरबार हाल तो इस तो इलावा गवर्नर हाउस के ਹੋਰ ਵੀ ਬੜੀਆਂ ਦਿਲਚਸਪ ਚੀਜ਼ਾਂ ਮੌਜੂਦ ਨੇ। ਦਰਬਾਰ ਹਾਲ ਤੋਂ ਨਿਕਲ ਕੇ ਡਰਾਇੰਗ ਰੂਮ ਚੋਂ ਹੁੰਦਿਆਂ ਹੋਇਆਂ ਅਸੀਂ ਗਵਰਨਰ ਹਾਊਸ ਦੀ ਤਾਰੀਖੀ ਗੈਲਰੀ ਦਾ ਰੁਖ ਕੀਤਾ। ਇਸ ਗੈਲਰੀ ਵਿੱਚ ਪੁਰਾਣੇ ਜ਼ਮਾਨੇ ਦੀਆਂ ਤਲਵਾਰਾਂ, ਬੰਦੂਕਾਂ ਤੇ ਦੂਜਾ ਜੰਗੀ ਸਾਜ਼ੋ ਸਮਾਨ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਇੱਥੇ ਤਾਰੀਖੀ ਦਰਬਾਰੀ ਕੁਰਸੀ ਵੀ ਮੌਜੂਦ ਹੈ, ਜਿਹਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਇੱਥੇ ਗਵਰਨਰ ਜਨਰਲ ਬੈਠਦੇ ਸਨ। ਇਸ ਗੈਲਰੀ ਵਿੱਚ ਗਵਰਨਰ ਹਾਊਸ ਦੀ ਤਾਰੀਖ ਨੂੰ ਤਸਵੀਰੀ ਸ਼ਕਲ ਵਿੱਚ ਆਵੇਜ਼ਾਂ ਵੀ ਕੀਤਾ ਗਿਆ ਹੈ। ਗਵਰਨਰ ਹਾਊਸ ਦੇ ਵਿੱਚ ਆਵਾਮ ਦੀ ਤਫਰੀਹ ਵਾਸਤੇ ਇੱਕ ਛੋਟਾ ਜਿਹਾ ਚਿੜੀਆ ਘਰ ਵੀ ਬਣਾਇਆ ਗਿਆ ਹੈ, ਜਿਹਦੇ ਵਿੱਚ ਮੁਖਤਲਿਫ ਜਾਨਵਰ ਤੇ ਪਰਿੰਦੇ ਰੱਖੇ ਗਏ ਨੇ ਤੇ ਇਹਦੇ ਨਾਲ ਹੀ ਝੀਲ ਤੇ ਛੋਟੀ ਜਿਹੀ ਬਾਰਾਦਰੀ ਵੀ ਬਣਾਈ ਗਈ ਹੈ। ਇਸ ਤੋਂ ਬਾਅਦ ਅਸੀਂ ਇੱਕ ਵਾਰੀ ਫੇਰ ਗਵਰਨਰ ਸਾਹਿਬ ਦੇ ਦਫ਼ਤਰ ਦਾ ਰੁਖ ਕੀਤਾ। ਜਦੋਂ ਅਸੀਂ ਗਵਰਨਰ ਸਾਹਿਬ ਦੇ ਦਫ਼ਤਰ ਪਹੁੰਚੇ ਤੇ ਉਹ ਆਪਣੇ ਮਹਿਮਾਨਾਂ ਤੇ ਆਏ ਹੋਏ ਸਾਇਲੀਨ ਦੇ ਨਾਲ ਮਸਰੂਫ ਸਨ। ਇਸ ਮੌਕੇ ਤੇ ਅਸੀਂ ਉਹਨਾਂ ਮਹਿਮਾਨਾਂ ਤੇ ਸਾਇਲੀਨ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਵੀ ਕੀਤੀ। ਜੀ, ਕੀ ਨਾਂ ਹੈ ਤੁਹਾਡਾ ਜੀ? सैयद अब्बास अली नकवी एडवोकेट सर। ਕਿੱਥੋਂ ਤਸ਼ਰੀਫ ਲਿਆਏ ਹੋ? भलवाल तो सर।
ਤੇ ਕੀ ਗਵਰਨਰ ਸਾਹਿਬ ਨਾਲ ਕੋਈ ਕੰਮ ਸੀ ਜੀ ਤੁਹਾਨੂੰ? ਗਵਰਨਰ ਸਾਹਿਬ ਕੰਮ ਸੀ। ਗਵਰਨਰ ਸਾਹਿਬ ਬੜੇ ਅੱਲਾਹ ਤਾਲਾ ਦੇ ਨੇਕ ਬੰਦੇ ਨੇ, ਜਿਹੜੇ ਬਗੈਰ ਰੈਫਰੈਂਸ ਤੋਂ ਵੀ ਆਵੇ ਉਸ ਦੇ ਕੰਮ ਦੀ ਪੂਰੀ ਤਵੱਜੋ ਕਰਦੇ ਨੇ ਔਰ ਮੈਰਿਟ ਤੇ ਕੰਮ ਕਰਦੇ ਨੇ। ਹਰ ਗੱਲ ਬੰਦੇ ਦੀ ਗੱਲ ਤਵੱਜੋ ਨਾਲ ਸੁਣਦੇ ਨੇ, ਬੜੇ ਮਿਹਰਬਾਨ ਹਨ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਕੀ ਇਸਮ ਸ਼ਰੀਫ ਹੈ ਤੁਹਾਡਾ ਜੀ? सैयद अबरार हुसैन रज़ा जी, मैं डिस्ट्रिक्ट ननकाने तो सबका MP हैं, पाकिस्तान पीपल पार्टी ਦੇ ਫੋਰਮ ਤੋਂ 2008 ਦੇ ਵਿੱਚ ਇਲੈਕਟ ਹੋਏ। ਤੇ ਤੁਸੀਂ ਇੱਥੇ ਕਿਸੇ ਕੰਮ ਵਾਸਤੇ ਤਸ਼ਰੀਫ ਲਿਆਏ ਸੋ ਗਵਰਨਰ ਸਾਹਿਬ ਕੋਲ? ਹਾਂਜੀ, ਮੇਰੇ ਹਲਕੇ ਦੇ ਕੁਝ ਮਾਮਲਾਤ ਸਨ ਜਿਹੜੇ ਕਿ ਅਸੀਂ ਗਵਰਨਰ ਸਾਹਿਬ ਨੂੰ ਰਿਕੁਐਸਟ ਕਰਨੇ ਸਨ ਕਿ ਉਹਨਾਂ ਦੇ ਸਰਪ੍ਰਸਤੀ ਵਾਸਤੇ ਜਾਂ ਉਹਨਾਂ ਦੀ ਪਬਲਿਕ ਨੂੰ ਫੈਸਿਲਿਟੇਟ ਕਰਨ ਵਾਸਤੇ ਅਸੀਂ ਇਹਨਾਂ ਨਾਲ ਕੋਈ ਹੈਲਪ ਦੀ ਜ਼ਰੂਰਤ ਸੀ। ਅੱਛਾ, ਤੇ ਗਵਰਨਰ ਸਾਹਿਬ ਨੇ ਮਾਮਲਾ ਹੱਲ ਕਰ ਦਿੱਤਾ ਹੈ? ਗਵਰਨਰ ਸਾਹਿਬ ਜੀ ਮਾਸ਼ਾਅੱਲਾ ਰਹਿਨੁਮਾਈ ਫਰਮਾਉਂਦੇ ਨੇ ਔਰ ਉਹਨਾਂ ਦੇ ਵਾਸਤੇ ਹੈਲਪ ਆਊਟ ਕਰਨ ਵਾਸਤੇ ਸਾਨੂੰ ਹੌਸਲਾ ਅਫਜ਼ਾਈ ਫਰਮਾਉਂਦੇ ਨੇ। ਹਸੀਬ ਨਿਆਜ਼ੀ ਸਾਹਿਬ, ਤੁਸੀਂ ਗਵਰਨਰ ਸਾਹਿਬ ਦੇ ਦੋਸਤ ਵੀ ਹੋ, ਤੇ ਇਹ ਗਵਰਨਰ ਸਾਹਿਬ ਨਾਲ ਦੋਸਤੀ ਕਿਸ ਤਰ੍ਹਾਂ ਹੋਈ ਤੁਹਾਡੀ? ਮੈਂ ਕੁਝ ਲੋਕਾਂ ਦੇ ਨਾਲ ਬੈਠਾ ਸੀ ਤੇ ਉਹ ਬੜੇ ਆਮ ਲੋਕ ਸਨ ਤੇ ਸਰ ਦੀ ਤਾਰੀਫ ਕਰ ਰਹੇ ਸਨ। ਇਹ ਫਸਟ ਤੇ ਲਾਸਟ ਪੋਲੀਟੀਕਲ ਬੰਦੇ ਨੇ ਜਿਨ੍ਹਾਂ ਦੇ ਨਾਲ ਮੈਂ ਫੈਨ ਆ ਇਹਨਾਂ ਦਾ, ਤੇ ਸਿਰਫ ਇਹਨਾਂ ਨੂੰ ਵੇਖਣ ਵਾਸਤੇ ਮੈਂ ਇੱਧਰ ਆਇਆ। ਕੋਈ ਗਰਜ਼ ਨਹੀਂ, ਕੋਈ ਕੁਛ ਨਹੀਂ, ਤੇ ਮੈਂ ਇਹਨਾਂ ਦਾ ਜਿਹੜਾ ਹੈ ਨਾ ਫੈਨ ਆ ਜੀ ਬਸ। ਤੇ ਤੁਸੀਂ ਮਤਲਬ ਕਿਸ ਤਰ੍ਹਾਂ ਦਾ ਦੋਸਤ ਪਾਇਆ ਇਹਨਾਂ ਨੂੰ? ਤੁਹਾਡਾ ਤੁਸੀਂ ਕਹਿੰਦੇ ਹੋ ਕਿ ਮੇਰਾ ਕੋਈ ਇਹਨਾਂ ਨਾਲ ਗਰਜ਼ ਵਾਲਾ ਰਿਸ਼ਤਾ ਨਹੀਂ ਹੈ, ਤਾਲੁਕ ਨਹੀਂ ਹੈ, ਤੇ ਇਹਨਾਂ ਨੂੰ ਅੱਗੋਂ ਤੁਸੀਂ ਕਿਸ ਤਰ੍ਹਾਂ ਦਾ ਦੋਸਤ ਪਾਇਆ? ਅੱਲਾ ਲੋਕ ਮਲੰਗ ਸ਼ਾਇਦ ਮੇਰੇ ਅੰਦਰ ਥੋੜੀ ਬਹੁਤ ਗਰਜ਼ ਹੋ ਸਕਦੀ ਹੈ, ਲੇਕਿਨ ਇਹਨਾਂ ਦੇ ਅੰਦਰ ਕੋਈ ਗਰਜ਼ ਨਹੀਂ ਹੋ ਸਕਦੀ। ਬਿਲਕੁਲ ਅੱਲਾ। ਤੇ ਤੁਹਾਡਾ ਖਾਣੇ ਦਾ ਬਿਜ਼ਨਸ ਹੈ ਜੀ, ਖਾਣੇ ਦਾ ਤੇ ਗਵਰਨਰ ਸਾਹਿਬ ਤਸ਼ਰੀਫ ਲਿਆਉਂਦੇ ਨੇ ਤੁਹਾਡੇ ਕੋਲ ਖਾਣੇ ਵਾਸਤੇ? ਸ਼ੌਕੀਨ ਨੇ? ਸਿਰਫ ਸਾਡੇ ਕੋਲ ਹੀ ਆਉਂਦੇ ਨੇ ਤੇ ਮੇਰੀ ਬੜੀ ਖੁਸ਼ੀ ਹੁੰਦੀ ਹੈ ਅਗਰ ਇਹ ਇਸਲਾਮਾਬਾਦ ਜਾਣ ਤੇ ਮੈਂ ਹਰ ਸ਼ੈ ਹਰ ਕੰਮ ਛੱਡ ਕੇ ਇਸਲਾਮਾਬਾਦ ਜਾਵਾਂਗਾ ਸਿਰਫ ਇਹਨਾਂ ਨੂੰ ਵੇਖਣ ਵਾਸਤੇ। ਬਿਲਕੁਲ ਠੀਕ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਆਖਰ ਤੇ ਗਵਰਨਰ ਸਾਹਿਬ ਨੇ ਆਪਣੇ ਦਫ਼ਤਰ ਤੋਂ ਬਾਹਰ ਆ ਕੇ ਸਾਨੂੰ ਰੁਖਸਤ ਕੀਤਾ।